अस्सलाम वालेकुम जी। ਅੱਜ ਅਸੀਂ ਪਹੁੰਚੇ ਹਾਂ ਟੋਬਾ ਟੇਕ ਸਿੰਘ ਦੇ ਇੱਕ ਸ਼ਹਿਰ ਪਿੰਡ ਦੇ ਵਿੱਚ ਦੇਵੀਦਾਸਪੁਰਾ 295 ਚੱਕ 295। ਇੱਥੇ ਸਾਡੀ ਮੁਲਾਕਾਤ ਪਾਕਿਸਤਾਨ ਦੇ ਮਾਇਆਨਾਜ਼ ਕਬੱਡੀ ਪਲੇਅਰ ਮਨਸ਼ਾ ਗੁੱਜਰ ਦੇ ਨਾਲ ਆ, ਜਿਨ੍ਹਾਂ ਨੇ 3 ਵਰਲਡ ਕੱਪ ਖੇਡੇ ਆ, 3 ਏਸ਼ੀਆ ਕੱਪ। ਇਸ ਤੋਂ ਇਲਾਵਾ ਹੋਰ ਵੀ ਬਾਕੀ ਮੁਲਕਾਂ ਦੇ ਟੂਰ ਕੀਤੇ ਆ, ਕਬੱਡੀ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਆ। ਇਹਨਾਂ ਕੋ ਇਹਨਾਂ ਦੇ ਹਾਲਾਤ ਜ਼ਿੰਦਗੀ, ਕਬੱਡੀ ਦੇ ਮਾਮਲਾ ਤੋਂ ਸਾਰੇ ਡਿਸਕਸ ਕਰਾਂਗੇ ਜੀ। जनाब मनशा साहब, की हाल चाल है? अल्लाह का शुक्र, ठीक ठाक हो? हाँ जी, तुसी सुनाओ। पूरा नाम अपना मनशा? मोहम्मद मनशा गुज्जर। हाँ जी। ते अपनी गोत केड़ी है? पिंड साडा कालसा जी, गोत भी कालसा ही है। गोत भी कालसा, लुधियाने दा पिंड है? लुधियाना जिला लुधियानी है। हाँ लुधियाना। अच्छा, ये किदां शौक पिया कबड्डी दा? मेरे जी पहला ताए दे बेटे कजन मेरा खेडदा सी। ये पिंड च काफी कबड्डी दे प्लेयर आ? हाँ काफ़ी प्लेयर आ, साडी टीम कबड्डी दी पहला बहुत चंगी हुंदी सी। ਤੇ ਉਹਨਾਂ ਨਾਲ ਦੇਖ ਕੇ ਫਿਰ ਮੈਨੂੰ ਵੀ ਸ਼ੌਕ ਪੈ ਗਿਆ ਤੇ ਮਿਹਨਤ ਕਰਦੇ ਕਰਦੇ ਅਸੀਂ ਉੱਪਰ ਚਲੇ ਗਏ। ਆਪਣੇ ਸਫ਼ਰ ਦੇ ਬਾਰੇ ਥੋੜਾ ਜਿਹਾ ਦੱਸੋ, ਕਿਦਾਂ ਮਤਲਬ ਕਿੰਨੀ ਵਾਰੀ ਰਿਜੈਕਟ ਹੋਏ, ਕਿੱਥੇ ਜਾ ਕੇ ਆਪਣੀ ਫਿਰ ਪਾਕਿਸਤਾਨ ਦੀ ਟੀਮ ਦੀ ਸਿਲੈਕਸ਼ਨ ਹੋਈ? ਮਿਹਨਤ ਮੈਂ ਬਥੇਰੀ ਕੀਤੀ ਆ ਜੀ। ਪਹਿਲਾਂ ਰੋਕਦੇ ਸੀ ਕਬੱਡੀ ਰਹਿਣ ਦੇ ਖੇਡਣ ਤੋਂ, ਤੇ ਫਿਰ ਸ਼ੌਕ ਇੰਨਾ ਪੈ ਗਿਆ ਮੈਂ ਚੋਰੀ ਵੀ ਟ੍ਰੇਨਿੰਗ ਕਰਦਾ ਰਿਹਾ। ਟਲਿਆ ਨਹੀਂ ਹੈਗਾ। ਤੇ ਫਿਰ ਮੈਚ ਹੋਇਆ ਇੱਕ, ਉਹਦੇ 'ਚ ਮੈਂ ਇੰਟਰਨੈਸ਼ਨਲ ਪਲੇਅਰ 2-3 ਫੜੇ ਤੇ ਉਸ ਤੋਂ ਬਾਅਦ ਫਿਰ ਮੈਨੂੰ ਟੀਮ ਦੇ ਨਾਲ ਲਿਜਾਣ ਲੱਗ ਪਏ। ਫਿਰ ਮੈਂ ਆਸਾ ਰੇਲਵੇ ਵੱਲੋਂ ਨੈਸ਼ਨਲ ਖੇਡੀਆਂ 2, ਪਹਿਲੀ ਨੈਸ਼ਨਲ ਫੈਸਲਾਬਾਦ ਹੋਈ, ਦੂਸਰੀ ਨੈਸ਼ਨਲ ਰੀਮਜਾਰ ਖਾਂ ਹੋਈ। ਉੱਥੇ ਪੁਲਿਸ ਦੇ ਖਿਲਾਫ ਮੈਂ ਖੇਡਿਆ, ਮੈਂ ਪੁਲਿਸ ਦੇ ਸਾਈਆਂ ਨੂੰ ਚੰਗੇ ਜੱਫੇ ਮਾਰੇ। ਅੱਛਾ। ਤੇ ਉਹਦੇ 'ਚ ਪੁਲਿਸ ਦੇ ਚੰਗੇ ਕਬੱਡਰ ਸੀ, 2-2 3-3 ਜੱਫੇ ਮਾਰੇ ਮੈਂ। ਉਸ ਤੋਂ ਬਾਅਦ ਫਿਰ ਮੈਨੂੰ 에ਅਰ ਫੋਰਸ ਘਰੋਂ ਆ ਕੇ ਲੈ ਕੇ ਗਈ ਆ। 에ਅਰ ਫੋਰਸ ਨੇ ਫਿਰ ਫੈਸਲਾ ਕਰ ਲਿਆ ਵੀ ਇਹ ਬੰਦਾ ਜਿਹੜਾ ਨਾ ਲੈਣਾ ਹੀ ਲੈਣਾ ਵਾ, ਇਹ ਲੈਣਾ ਹੀ ਲੈਣਾ। 에ਅਰ ਫੋਰਸ ਨੇ ਨਾ ਮੇਰੇ ਕੋਈ ਟ੍ਰਾਇਲ ਲਾਇਆ ਨਾ ਕੋਈ ਵਾਸਤਾ, ਮੇਰੇ ਜਾਂਦੇ ਆਰਡਰ ਕਰਤੇ। ਤੁਹਾਨੂੰ ਪਛਾਣ ਲਿਆ ਉਹਨਾਂ ਨੇ ਵੀ ਬੰਦੇ 'ਚ ਦਮ ਹੈਗਾ ਆ? ਹਾਂ ਜੀ। ਅੱਛਾ, ਇਹ ਉਦੋਂ ਆਪਣੀ ਉਮਰ ਕਿੰਨੀ ਹੋ ਚੁੱਕੀ ਸੀ? 22 ਸਾਲ ਹੋਣੀ ਹੈ ਜਦੋਂ। ਤਾਂ ਫਿਰ ਸ਼ੁਰੂ ਦੇ ਵਿੱਚ ਸਟਾਰਟ ਹੀ ਜਵਾਨੀ ਜੀ ਸੀਗਾ ਮੁੰਡਾ ਹਾਲੇ। ਅੱਛਾ, ਉਦੋਂ ਤੁਸੀਂ 에ਅਰ ਫੋਰਸ ਦੇ ਵਿੱਚ ਚਲੇ ਗਏ? ਹਾਂਜੀ, 에ਅਰ ਫੋਰਸ ਤੋਂ ਫਿਰ ਬਾਅਦ ਪਾਕਿਸਤਾਨ ਦੀ ਟੀਮ 'ਚ ਕਦੋਂ ਸਿਲੈਕਸ਼ਨ ਹੋਈ? 에ਅਰ ਫੋਰਸ 'ਚ ਅਸੀਂ ਫਿਰ ਸਾਡੀ 에ਅਰ ਫੋਰਸ ਦੀ ਜਿਹੜੀ ਟੀਮ ਸੀ ਬਿਲਕੁਲ ਜ਼ੀਰੋ ਸੀ, ਕੋਈ ਉਹਦਾ ਕੋਈ ਮੈਡਲ ਨਹੀਂ ਸੀ, ਕੋਈ ਗੱਲ ਨਹੀਂ ਸੀ। ਫਿਰ ਮੈਂ ਭਰਤੀ ਹੋ ਗਿਆ, ਫਿਰ ਹੋਰ ਮੁੰਡੇ ਲਗਾਏ, ਫਿਰ ਸਾਡਾ ਉੱਥੇ ਸਾਡੀ ਪੋਜੀਸ਼ਨ ਬਣ ਗਈ। ਫਿਰ ਅਸੀਂ ਨੈਸ਼ਨਲ ਚੈਂਪੀਅਨ ਹੋ ਗਏ। ਅੱਛਾ। ਤੇ ਫਿਰ ਅਸੀਂ 4-5 ਨੈਸ਼ਨਲ ਲਗਾਤਾਰ ਜਿੱਤਦੇ ਰਹੇ। 2006 ਦੇ ਵਿੱਚ ਇੰਡੀਆ ਦੀ ਇੱਥੇ ਟੀਮ ਆਉਣੀ ਸੀ, ਇਸਲਾਮਾਬਾਦ ਕੈਂਪ ਲੱਗਿਆ ਸੀ, ਤੇ ਉਹ 2006 ਦੇ ਵਿੱਚ ਫਿਰ ਮੈਂ ਕੌਮੀ ਟੀਮ 'ਚ ਸਿਲੈਕਟ ਹੋਇਆ। ਫਿਰ 2008 10 11 12 ਫਿਰ ਵਰਲਡ ਕੱਪ ਲਗਾਤਾਰ ਖੇਡੇ। 3 ਵਰਲਡ ਕੱਪ ਖੇਲੇ ਆ। ਉਸ ਤੋਂ ਇਲਾਵਾ ਵੀ ਤੁਹਾਡਾ ਇੰਡੀਆ ਦਾ ਟੂਰ ਲੱਗਾ? ਹਾਂਜੀ, ਉਸ ਤੋਂ ਇਲਾਵਾ ਵੀ ਟੂਰ ਆ ਮੇਰਾ। ਪਹਿਲਾਂ ਜਦੋਂ ਤੁਹਾਡਾ ਇੰਡੀਆ ਦਾ ਟੂਰ ਲੱਗਾ, ਆਪਾਂ ਹੁਣ ਇਹੀ ਗੱਲ ਕਰ ਲਈਏ, ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੁਹਾਨੂੰ ਪਸੰਦ ਕਰਦੇ ਆ, ਤੁਹਾਡੇ ਵੱਡਿਆਂ ਦਾ ਤਲਕ ਵੀ ਖਾਲਸਾ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਜਿਹੜੇ ਪਿੰਡ ਆ ਉਹਦੇ ਨਾਲ ਆ। ਜਦੋਂ ਪਾਕਿਸਤਾਨ 'ਚੋਂ ਤੁਸੀਂ ਇੰਡੀਆ ਵਾਘਾ ਦਰਿਆ ਗਏ, ਹਾਂਜੀ, ਕੀ ਤੁਹਾਡੇ ਅੰਦਰ ਦੀ ਫੀਲਿੰਗ ਸੀਗੀ? ਸਾਨੂੰ ਸ਼ੌਕ ਸੀ ਜੀ ਜਾ ਕੇ ਵਰਲਡ ਕੱਪ ਖੇਡਾਂਗੇ ਤੇ। ਅੱਛਾ। ਸਾਡੇ ਵੀਜ਼ੇ ਲੱਗੇ, ਪਹਿਲਾ ਮੈਚ ਸੀ, ਪਹਿਲਾ ਹੀ ਵਰਲਡ ਕੱਪ ਸੀ, ਬੜੀ ਖੁਸ਼ੀ ਸੀ। ਹਾਂ। ਪਿੱਛੋਂ ਵੀ ਸਾਡੇ ਸਾਰੇ ਵਡੇਰਿਆਂ ਨੂੰ ਸ਼ੌਕ ਸੀ ਕਿ ਸਾਡਾ ਮੁੰਡਾ ਗਿਆ ਵਾ, ਤੇ ਦੁਆਵਾਂ ਵੀ ਨਾਲ ਸੀ, ਤੇ ਜਾ ਕੇ ਖੇਡੇ ਵੀ ਆ। ਫਾਈਨਲ ਖੇਡਿਆ, ਫਾਈਨਲ ਹਾਰ ਗਏ ਸੀ। ਵਾਘੇ ਤੋਂ ਜਦੋਂ ਲੰਘੇ ਤੁਹਾਡਾ ਇਸਤਕਬਾਲ ਕਿਸ ਤਰ੍ਹਾਂ ਹੋਇਆ? ਸਾਡਾ ਉਹਨਾਂ ਨੇ ਸਰਦਾਰ ਭਾਈਆਂ ਨੇ ਪ੍ਰੋਟੋਕੋਲ ਸਾਨੂੰ ਪੂਰਾ ਦਿੱਤਾ ਵਾ। ਹਾਂ। ਗੱਡੀਆਂ ਲੈ ਕੇ ਆਏ ਆ, ਫੁੱਲ ਫਲ ਵੀ ਪਾਏ ਆ, ਤੇ ਸਾਡਾ ਪਿਆਰ ਕਰਦੇ ਰਹੇ, ਪੂਰਾ ਕੀਤਾ ਉਹਨਾਂ ਨੇ ਪਿਆਰ। ਉਹਨਾਂ ਨੂੰ ਪਤਾ ਲੱਗਾ ਸੀ ਵੀ ਮੁੰਡਾ ਜਿਹੜਾ ਇਹ ਲੁਧਿਆਣੀਆ? ਹਾਂਜੀ, ਉਹਨਾਂ ਨੂੰ ਪਤਾ ਸੀ, ਪਤਾ ਲੱਗ ਗਿਆ ਸੀ। ਹਾਂਜੀ, ਉਹਨਾਂ ਮਾਨੇ ਜੱਟ ਦਾ ਤੇ ਮੇਰਾ ਵੀ ਲੁਧਿਆਣੀ ਹੈ, ਇਸੇ ਜ਼ਿਲ੍ਹੇ ਦੇ ਆ। ਅੱਛਾ, ਜਾਨੀ ਪਿਆਰ ਮੁਹੱਬਤ ਵਾਲੀ ਮਤਲਬ ਤੁਹਾਡੇ ਨਾਲ ਉਹਨਾਂ ਨੇ ਇਹ ਰਵੱਈਆ ਰੱਖਿਆ? ਹਾਂ, ਪਿਆਰ ਮੁਹੱਬਤ ਸਾਡਾ ਪੂਰਾ ਕੀਤਾ ਉਹਨਾਂ ਨੇ। ਸਟੇ ਕਿੱਥੇ ਕਰਵਾਇਆ ਸੀਗਾ? ਪਹਿਲਾਂ ਲੁਧਿਆਣੇ ਸੀ, ਫਿਰ ਜਿੱਦਾਂ ਜਿੱਦਾਂ ਮੈਚ ਹੁੰਦੇ ਰਹੇ, ਬਠਿੰਡੇ ਹੋਇਆ, ਜਲੰਧਰ ਹੋਇਆ, ਅੰਮ੍ਰਿਤਸਰ ਹੋਇਆ, ਇਸ ਤਰ੍ਹਾਂ ਨਾਲ ਜਿੱਥੇ ਜਿੱਥੇ ਟੂਰਨਾਮੈਂਟ ਸੀ ਫਿਰ ਉਸ ਸ਼ਹਿਰ 'ਚ ਜਾ ਕੇ ਸਾਡੀ ਰਿਹਾਇਸ਼ ਦੇ ਦਿੰਦੇ ਸੀ ਹੋਟਲਾਂ 'ਤੇ। ਤੁਹਾਨੂੰ ਜਦੋਂ ਤੁਸੀਂ ਗਏ, ਤੁਹਾਨੂੰ ਬਜ਼ੁਰਗਾਂ ਨੇ ਕਿਹਾ ਨਹੀਂ ਵੀ ਆਪਣਾ ਪਿੰਡ ਕਾਲਸੀ ਵੀ ਦੇਖ ਕੇ ਆਉਣਾ ਹੈ? ਹਾਂਜੀ, ਮੇਰੇ ਤਾਏ ਨੇ ਕਿਹਾ ਸੀ, ਉਹਨੇ ਕਿਹਾ ਜੇ ਟਾਈਮ ਲੱਗਿਆ ਨਾ ਗੇੜੀ ਮਾਰੇ, ਤੇ ਫਿਰ ਮੈਂ ਮਾਰ ਕੇ ਵੀ ਆਇਆ। ਗੇੜੀ ਮਾਰ ਲਈ ਸੀ? ਹਾਂਜੀ, ਪਿੰਡ 'ਚ ਮਾਰ ਕੇ ਵੀ ਆਇਆ ਸੀ। ਪਿੰਡ ਵਾਲਿਆਂ ਨੇ ਫਿਰ ਕਿਸ ਤਰ੍ਹਾਂ ਤੁਹਾਨੂੰ ਵੈਲਕਮ ਕੀਤਾ? ਅਸੀਂ ਨਾ ਉਧਰੋਂ ਜਲੰਧਰ ਵਾਲੀ ਸਾਈਡ ਤੋਂ ਅੰਮ੍ਰਿਤਸਰੋਂ ਆਉਣ ਡਿਆ ਸੀ, ਇੱਕ ਨਾ ਰਸਤੇ ਪੈਟਰੋਲ ਪੰਪ ਤੇ ਨਾ ਸਾਡੀ ਸਿੱਖਾਂ ਨੇ ਨਾਸ਼ਤੇ ਦਾ ਇੰਤਜ਼ਾਮ ਕੀਤਾ ਪਾਕਿਸਤਾਨ ਟੀਮ ਦਾ। ਤੇ ਉੱਥੇ ਮੈਂ ਜਿਹੜਾ ਸਿਕਿਉਰਟੀਦਾਰ ਸੀ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਇੱਥੇ ਸਾਡਾ ਨਾ ਪਿੰਡ ਆ ਕਾਲਸਾ, ਪਤਾ ਹੋਵੇ? ਉਹਨਾਂ ਨੂੰ ਪੁੱਛਿਆ, ਉਹਨੇ ਕਿਹਾ ਲਾਗੇ ਹੀ ਆ। ਤੇ ਮੈਂ ਕਿਹਾ ਵੀ ਮੈਂ ਦੇਖਣਾ ਚਾਹੁੰਦਾ। ਉਹਨੇ ਆਪਣੇ ਅਫਸਰ ਨਾਲ ਗੱਲ ਕੀਤੀ,
ਉਹਨੇ ਕਿਹਾ ਯਾਰ ਇਜਾਜ਼ਤ ਹੈ ਨਹੀਂ ਬਾਹਰ, ਇਹਨੂੰ ਲੈ ਜਾਓ ਤੁਸੀਂ ਗੇੜਾ ਕਢਾ ਲਿਓ। ਬਸ 2 ਬਾਜ਼ਾਰ ਫਿਰਿਆ, ਪਿੱਛੋਂ ਕਾਲ ਆ ਗਈ ਵੀ ਨਿਕਲਿਆ ਚੱਲੀਏ ਵਾਪਸ। ਮੈਂ ਤਾਂ ਹੀ ਆਪਣੇ ਨਾਲ ਨੰਬਰ ਮਿਲਾਉਂਦਾ ਰਿਹਾ ਵੀ ਚਲੋ ਨਾਲ ਗੱਲ ਕਰਾਂਗਾ, ਤੇ ਉਹ ਕਾਲ ਨਹੀਂ ਹੋਈ ਸੀ। ਉਦੋਂ ਕੋਈ ਨੈਟ ਵਾਲਾ ਵੀ ਸਿਸਟਮ ਐਡਾ ਨਹੀਂ ਸੀ। ਐਡਾ ਹੈ ਨਹੀਂ ਸੀ। ਅੱਛਾ, ਉਹ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਇਹ ਪਾਕਿਸਤਾਨ ਦੀ ਕੌਮੀ ਟੀਮ ਦੇ ਵਿੱਚ ਦਾ ਖੇਡਣ ਵਾਲਾ ਪਲੇਅਰ ਉਹ ਸਾਡੇ ਪਿੰਡ ਦਾ ਆ? ਹਾਂਜੀ ਮਿਲੇ ਆ ਸਿੱਖ, ਕਾਫੀ ਮਿਲੇ ਆ, ਉਹਨਾਂ ਨੂੰ ਦੱਸਿਆ, ਮੈਨੂੰ ਤਾਂ ਹੁਣ ਐਡੀਆਂ ਚੇਤੇ ਨਹੀਂ ਸੀ ਗੱਲਾਂ, ਤੇ ਪਿਆਰ ਕੀਤਾ ਉਹਨਾਂ ਨੇ, ਖਾਣਾ ਵੀ ਬਥੇਰਾ ਕਰਦੇ ਸੀ, ਤੇ ਜਾਣੀ ਪੁਲਿਸ ਸਕਿਉਰਟੀ ਨਾਲ ਸੀ, ਤੇ ਨਹੀਂ ਉਹਨਾਂ ਨੇ ਮਸਾਂ ਪਾਣੀ ਸ਼ਾਣੀ ਨਹੀਂ ਪੀਣ ਦਿੱਤਾ। ਉਹ ਇੱਕ ਮਖਸੂਸ ਦਾਇਰੇ ਵਿੱਚ ਹੀ ਰਹਿ ਕੇ ਤੁਹਾਨੂੰ ਚੱਲਣਾ ਪੈਂਦਾ। ਅੱਛਾ, ਜੇ ਤੁਸੀਂ 4 ਜ਼ਿਲ੍ਹਿਆਂ ਦੇ ਵਿੱਚ ਤੁਸੀਂ ਖੇਡੇ ਆ, ਸਭ ਤੋਂ ਵਧੀਆ ਜ਼ਿਲ੍ਹਾ ਤੁਹਾਨੂੰ ਕਿਹੜਾ ਲੱਗਾ? ਜ਼ਿਲ੍ਹਾ ਤਾਂ ਫਿਰ ਆਪਣਾ ਹੀ ਲੱਗਣਾ ਜੀ, ਲੁਧਿਆਣਾ। ਨਹੀਂ, ਇਹ ਤਾਂ ਚਲੋ ਇੱਕ ਉਲਫਤ ਸੀ ਤੁਹਾਡੀ, ਵੈਸੇ ਮੈਰਿਟ ਤੇ ਗੱਲ ਕਰੀਏ ਤਾਂ ਅਸੀਂ ਨਾ ਬਠਿੰਡਾ ਸ਼ਹਿਰ ਹੈ ਇੱਕ, ਬਠਿੰਡਾ, ਉੱਥੇ ਅਸੀਂ ਰਾਤ ਰਹੇ ਸੀ, ਉੱਥੇ ਮੈਚ ਹੋਇਆ ਸਾਡਾ, ਤੇ ਬਕਰਾ ਈਦ ਵੀ ਉੱਥੇ ਹੋਈ ਸਾਡੀ। ਅੱਛਾ, ਸਵੇਰ ਨੂੰ ਅਸੀਂ ਈਦ ਵੀ ਪੜ੍ਹੀ ਆ, ਤੇ ਸਾਨੂੰ ਸਾਡੇ ਮੁਸਲਮਾਨ ਭਾਈ ਵੀ ਮਿਲੇ ਆ, ਸਾਨੂੰ ਉਹਨਾਂ ਨੇ ਗੋਸ਼ਤ ਵੀ ਖਵਾਇਆ ਉੱਥੇ ਕੁਰਬਾਨੀ ਦਾ, ਸਾਨੂੰ ਬੜਾ ਮਜ਼ਾ ਆਇਆ ਉੱਥੇ ਉਹ ਥੋੜਾ ਖਾਣਾ ਖਾਣ ਦਾ। ਹਾਂਜੀ, ਕੋਈ ਵਾਕਿਆ ਸੁਣਾਓ ਸਾਨੂੰ ਉੱਥੋਂ ਦਾ ਜਿਹੜਾ ਤੁਹਾਨੂੰ ਅਜੇ ਤੇ ਨਾ ਭੁੱਲਿਆ ਹੋਵੇ, ਜਾਂ ਬੜਾ ਹੱਸਦਾ ਹੋਵੇ ਬੰਦਾ, ਉਹਨੂੰ ਯਾਦ ਕਰਕੇ ਹਾਸੇ ਨਿਕਲ ਜਾਂਦੇ ਹੋਣ। ਵਾਕਿਆ ਬਸ ਇਹ ਸ਼ੁਗਲ ਮੇਲੇ ਹੁੰਦੇ ਰਹਿੰਦੇ ਆ ਜੀ। ਸੁਣਾਓ, ਸ਼ੁਗਲ ਮੇਲੇ ਸੁਣਾਓ, ਤੁਸੀਂ ਬੰਦੇ ਰੌਣਕੀ ਲੱਗਦੇ ਆ ਮੈਨੂੰ। ਤੇ ਸ਼ੁਗਲ ਮੇਲੇ ਬਾਕੀ ਪਲੇਅਰਾਂ ਨਾਲ ਕਿਦਾਂ ਤੁਹਾਡਾ? ਹਾਂ, ਪਲੇਅਰਾਂ ਨਾਲ ਪਿਆਰ ਸਾਨਾ ਵੀ, ਉਹ ਸਾਡਾ ਵੀ ਹਿਆ ਕਰਦੇ ਸੀ, ਉਹਨਾਂ ਦਾ ਵੀ ਕਰਦੇ ਸੀ। ਜ਼ਿਆਦਾ ਕਰ ਮੇਰੇ ਤਲਕ ਮਾਨੇ ਜੱਟਨਾ, ਮੁਸ਼ਰਫ ਜੀ ਜੂਏ ਨਾਮ, ਸਾਜਾ ਗੁੱਜਰ ਆ, ਯਾਨੀ ਇਹਨਾਂ ਨਾਲ ਸਾਡੇ ਘਰੇਲੂ। ਸਾਜਾ ਗੁੱਜਰ 13 ਵਾਲਾ। ਅੱਛਾ, ਬਾਕੀ ਹੋਰ ਪਲੇਅਰ ਅਸੀਂ ਉਹਨਾਂ ਪਿਆਰ ਕਰਦੇ ਹਾਂ, ਸਾਨਾ ਪਿਆਰ ਕਰਦੇ ਆ। ਅੱਛਾ ਮਨਸ਼ਾ ਸਾਹਿਬ, ਤੁਸੀਂ ਦੱਸੋ ਮੈਨੂੰ, ਦੂਜਾ ਜਦੋਂ ਤੁਹਾਡਾ ਟੂਰ ਗਿਆ, ਹਾਂਜੀ, ਉਹਦੇ ਵਿੱਚ ਤੇ ਪਹਿਲੇ ਟੂਰ 'ਚ ਕੀ ਤੁਸੀਂ ਫਰਕ ਮਹਿਸੂਸ ਕੀਤਾ? ਉਹਦੇ 'ਚ ਵੀ ਫਿਰ ਖੁਸ਼ੀ ਤਾਂ ਹੁੰਦੀ ਆ ਟੂਰ ਦੀ ਜੀ, ਤੇ ਜਾਣੀ ਉਹਦੇ 'ਚ ਤਾਂ ਫਿਰ ਪਤਾ ਲੱਗ ਗਿਆ ਵੀ ਹੁਣ ਜਾਣਾ ਹੀ ਜਾਣਾ। ਪਹਿਲੇ ਹੀ ਥੋੜਾ ਜਿਹਾ ਡਿੱਕ ਡੋਲੇ ਸੀ ਵੀ ਪਤਾ ਨਹੀਂ ਸਾਡੇ ਵੀਜ਼ੇ ਲੱਗਣੇ ਆ ਸਾਡੇ। ਨਾ ਮੈਨੂੰ ਤਾਂ ਮੈਦ ਨਹੀਂ ਸੀ ਆਖਰੀ ਦਿਨ ਤੱਕ ਵੀ ਵੀਜ਼ਾ ਲੱਗੂਗਾ, ਵੀ ਫੌਜੀ ਸੀ ਅਸੀਂ, ਮਾਨਾ ਜੱਟ ਸੀ, ਮੈਂ ਸੀ, 1-2 ਮੁੰਡੇ ਹੋਰ ਸੀ ਆਰਮੀ ਦੇ, 에ਅਰਫੋਰਸ ਦੇ, ਵੀ ਫੌਜੀਆਂ ਦੇ ਵੀਜ਼ੇ ਬਹੁਤ ਘੱਟ ਲੱਗਣੇ ਆ। ਸਾਨੂੰ ਤਾਂ ਜਦੋਂ ਵੀਜ਼ੇ ਲੱਗ ਗਏ, ਉਹਨੇ ਕਿਹਾ ਵੀ ਸੁਬਾਹ ਜਾਣਾ ਵਰਲਡ ਕੱਪ ਖੇਡਣ, ਤੇ ਬਲਕਿ ਬਾਰਡਰ ਤੱਕ ਮੈਨੂੰ ਉਮੀਦ ਨਹੀਂ ਸੀ ਵੀ ਅਸੀਂ ਜਾਵਾਂਗੇ, ਲੰਘਣ ਦੇਣਗੇ। ਹਾਂਜੀ, ਤੇ ਮੁੜ ਕੇ ਫਿਰ ਜਿਹੜੇ 3-4 ਟੂਰ ਬਾਅਦ ਚ ਲੱਗੇ ਆ, ਆਰਾਮ ਨਾਲ ਲੱਗੇ ਆ, ਖੁਸ਼ੀ ਨਾਲ ਗਏ ਆ। ਖੇਡਦੇ ਹੋਏ ਕਦੇ ਮਹਿਸੂਸ ਨਹੀਂ ਹੋਇਆ ਵੀ ਜੇ ਅਸੀਂ ਇਹਨਾਂ ਦੇ ਸਾਂਝ ਜਾਪੀ ਨੂੰ ਸਾਈ ਨੂੰ ਜਾਫਾ ਲਾ ਲਿਆ ਤੇ ਸ਼ਾਇਕੀਨ ਸਾਨੂੰ ਕੁਝ ਕਹਿਣਗੇ ਜਾਂ ਕਿਸ ਤਰ੍ਹਾਂ? ਇੱਕ ਬੰਦਾ ਹੁੰਦਾ, ਇਹ ਵੀ ਖੌਫ ਹੁੰਦਾ, ਹੋਮ ਗਰਾਊਂਡ ਹੋਰ ਹੁੰਦਾ ਆ, ਕਿਉਂਕਿ ਤੁਸੀਂ ਇੰਡੀਆ 'ਚ ਗਏ ਸੀਗੇ। ਗੇਮ ਦੇ ਦੌਰਾਨ ਤਾਂ ਨਹੀਂ, ਕੋਈ ਖੌਫ ਨਹੀਂ ਹੁੰਦਾ ਹੈਗਾ, ਪਤਾ ਹੀ ਨਹੀਂ ਹੁੰਦਾ ਵੀ ਬਾਹਰ ਆਵਾਮ ਖੜੀ ਆਪਣੀ ਗੇਮ ਦੇ ਵਿੱਚ ਖੁੱਬੇ ਹੁੰਦੇ ਆ। ਤੇ ਉੱਥੇ ਕੈਨੇਡਾ ਦਾ ਮੁੰਡਾ ਸੀ ਖੇਡਦਾ, ਚੀਤਾ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ, ਜੱਫਾ, ਉਹਨੂੰ ਜੱਫਾ ਨਹੀਂ ਛੇਤੀ ਹੁੰਦਾ ਸੀ। ਅੱਛਾ, ਉਹਨੂੰ ਮੈਂ 2 ਜੱਫੇ ਮਾਰੇ ਸੀ, ਮੈਨੂੰ ਫਿਰ ਇੰਡੀਆ ਦੇ ਪੈਸੇ ਵੀ ਉਹਨਾਂ ਨੇ ਵਾਹਵਾ ਦਿੱਤੇ ਸੀ। ਇੰਡੀਆ ਦੇ ਪੈਸੇ ਇੰਡੀਆ ਵਾਲਿਆਂ ਨੇ ਦਿੱਤੇ, ਮਤਲਬ ਗੇਮ ਨੂੰ ਪਸੰਦ ਕੀਤਾ। ਉਹਨੂੰ ਖਿਤਾਬ ਦਿੱਤਾ ਗਿਆ ਵੀ ਇਹ ਕਬੱਡੀ ਦਾ ਚੀਤਾ ਵਾ, ਕੁਲਜੀਤ ਉਹਦਾ ਨਾਂ ਸੀ। ਉਹ ਛੋਟੇ ਜਿਹੇ ਕਰਦਾ, ਉਹ ਵਾਕਿਆ ਨਹੀਂ ਫੜ ਹੁੰਦਾ। ਉਹਨੂੰ ਖਿਤਾਬ ਦਿੱਤਾ ਗਿਆ ਸੀ ਵੀ ਇਹ ਕਬੱਡੀ ਦਾ ਚੀਤਾ ਵਾ। ਉਹਦੇ ਪਿਛਲੇ ਪਾਸੇ ਉਹ ਚੀਤੇ ਦਾ ਮੋਹਰ ਵੀ ਲੱਗੀ ਸੀ, ਉਹਨੂੰ ਤੁਸੀਂ ਜਾਫਾ ਲਾਇਆ। ਹਾਂਜੀ, ਜਦੋਂ ਹਾਰਦੇ ਸੀ ਫਿਰ ਕੀ ਫੀਲਿੰਗ ਹੁੰਦੀ ਸੀ? ਹਾਰ ਤੇ ਫਿਰ ਦੁੱਖ ਤੇ ਹੁੰਦਾ ਹੀ ਹੈ ਜੀ, ਹਾਰ ਨਹੀਂ ਬਰਦਾਸ਼ਤ ਹੁੰਦੀ, ਖਾਸ ਕਰ ਉਹ ਇੰਡੀਆ ਜਾ ਕੇ। ਹਾਂਜੀ, ਕਿਉਂਕਿ ਉਹ ਪਾਕਿਸਤਾਨ ਨੂੰ ਵੀ ਬਹੁਤ ਉਮੀਦਾਂ ਹੁੰਦੀਆਂ ਆ ਹਾਂਜੀ, ਕਿ ਸਾਡੀ ਟੀਮ ਗਈ ਆ। ਕਿਸੇ ਪਲੇਅਰ ਦੇ ਨਾਲ ਤੁਹਾਡਾ ਕੋਈ ਖੇਡਦਿਆਂ ਹੋਇਆ ਨਾ ਬਣੀ ਹੋਵੇ? ਉਹ ਤੇ ਪਾਕਿਸਤਾਨ 'ਚ ਤਾਂ ਕੋਈ ਨਹੀਂ, ਇੱਥੇ ਇੰਡੀਆ 'ਚ ਤਾਂ ਬਥੇਰੀਆਂ ਝਪਟਾਂ ਲੱਗਦੀਆਂ ਕਿਹਨਾਂ ਰਹੀਆਂ। ਲੱਗਦੀਆਂ ਰਹੀਆਂ? ਅਕਮਲ ਡੋਗਰ ਨਾਲ ਵੀ ਲੱਗੀਆਂ, ਬਾਸੇ ਬਾਟਲਾਂ ਵੀ ਲੱਗੀਆਂ, ਹੋਰ ਕਾਫੀ ਪਲੇਅਰ ਉਹਨਾਂ ਨਾਲ ਲੱਗਦੀਆਂ ਰਹੀਆਂ। ਉਹ ਗਰਾਊਂਡ ਤੱਕ ਹੀ ਰਹਿੰਦੀਆਂ ਜਾਂ ਗਰਾਊਂਡ ਤੋਂ ਨਹੀਂ, ਗਰਾਊਂਡ ਤੱਕ, ਬਾਹਰ ਕੋਈ ਨਹੀਂ, ਬਾਹਰ ਫਿਰ ਉਦਾਂ ਹੀ ਜੱਫੀਆਂ ਪਾ ਰਿਹਾ। ਅਕਮਲ ਡੋਗਰ ਨਾਲ ਇੱਕ ਮੈਚ ਖੇਡਿਆ ਸੀ, ਪਹਿਲਾ ਹੱਥ ਉਹਨੂੰ ਮੈਂ ਫੜ ਲਿਆ, ਦੂਸਰਾ ਫਿਰ ਉਹਨੇ ਮੇਰੇ ਉੱਤੇ ਦੀ ਜੰਪ ਮਾਰ ਕੇ ਫਿਰ ਉਹਨੇ ਨਾਰਾ ਮਾਰਿਆ, ਫਿਰ ਮੈਂ ਢਾ ਲਿਆ। ਉਸ ਮੈਚ ਉਹਨੂੰ ਮੈਂ 3 ਜੱਫੇ ਲਾਏ ਸੀ, ਤੇ ਨਾਰੇਬਾਜ਼ੀ ਬੜੀ ਹੋਈ। ਤੇ ਬਾਅਦ ਚ ਜਦੋਂ ਮੈਚ ਖੇਡ ਲਿਆ, ਮੈਂ ਵਾਪਸ ਘਰ ਨੂੰ ਗੱਡੀ 'ਚ ਆ ਰਿਹਾ, ਉਹਨੇ ਮੈਨੂੰ ਕਾਲ ਕੀਤੀ। ਅੱਛਾ ਬੰਦਾ ਉਹ, ਪਲੇਅਰ ਵੀ ਅੱਛਾ, ਉਹਨੇ ਮੈਨੂੰ ਇੱਜ਼ਤ ਨਾਲ ਬੁਲਾਇਆ, ਉਹਨੇ ਕਿਹਾ ਸਾਜੀ ਮੇਰੇ ਤੋਂ ਗਲਤੀ ਹੋ ਗਈ ਆ, ਮੈਨੂੰ ਪਤਾ ਨਹੀਂ ਲੱਗਿਆ ਜਿਹੜੇ ਮੈਂ ਨਾਰੇ ਮਾਰੇ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਮੇਰਾ ਨਿੱਕਾ ਵੀਰ ਆ। ਬਾਅਦ ਚ ਵੀ ਅਸੀਂ ਹੱਸਦੇ ਖੇਡਦੇ ਰਹੇ। ਅੱਛਾ, ਕਦੇ ਅੱਜ ਤੱਕ ਇਦਾਂ ਹੋਇਆ ਵੀ ਕਿਸੇ ਪਲੇਅਰ ਨੇ ਤੁਹਾਨੂੰ ਉੱਥੇ ਨਾਰਾ ਮਾਰਿਆ ਜਾਂ ਕੋਈ ਗੱਲਬਾਤ ਇਦਾਂ ਦੀ ਕੀਤੀ ਜਿਹੜੀ ਤੁਸੀਂ ਕਹੋ ਯਾਰ ਇਹਨੂੰ ਨਹੀਂ ਕਰਨੀ ਚਾਹੀਦੀ ਸੀ, ਉਹ ਅੱਜ ਤੱਕ ਦਿਲੋਂ ਨਾ ਨਿਕਲੀ ਹੋਵੇ? ਨਹੀਂ, ਕੋਈ ਨਹੀਂ ਹੈਗੀ। ਅੱਛਾ, ਹਾਂਜੀ, ਤੁਸੀਂ ਬੰਦੇ ਵੀ ਜ਼ਰਾ ਦਰਵੇਸ਼ ਸਿਫਤਾਂ ਨਾ ਐਡੀ ਨਹੀਂ ਰੱਖਦੇ ਹੈਗੇ। ਹਾਂ, ਨਹੀਂ, ਕੋਈ ਨਹੀਂ, ਕੋਈ ਪਲੇਅਰ ਪਾਕਿਸਤਾਨ ਜਿਹਦੇ ਨਾਲ ਦਿਲੋਂ ਰੱਖੀ ਹੋਵੇ। ਕਈ ਜੀਰੀਅਲ ਪਲੇਅਰ ਹੁੰਦੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਜਾਣ ਕੇ ਅਗਲੇ ਦੇ ਸੱਟ ਲਾਉਣ ਦੀ ਕੋਸ਼ਿਸ਼ ਕਰਦੇ ਆ। ਸੱਟ ਜੀ, ਮੈਂ ਵੀ ਮਾੜਾ ਚੰਗਾ ਪਲੇਅਰ ਰਿਹਾ, ਮੈਂ ਸੱਟ ਲਾਇਆ, ਸੱਟ ਨਹੀਂ ਲੱਗਦੀ।
ਤੁਸੀਂ ਮੇਰੇ ਪੁੱਠੀਆਂ ਸਿੱਧੀਆਂ ਕੈਂਚੀਆਂ ਮਾਰੀ ਜਾਓ ਨਹੀਂ ਸੱਟ ਲੱਗੂਗੀ। ਸੱਟ ਉਦੋਂ ਲੱਗਦੀ ਹੈ ਜਦੋਂ ਰੱਬ ਵੱਲੋਂ ਲੱਗਣੀ ਆ, ਲਾਇਆ ਸੱਟ ਨਹੀਂ, ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਤੇ ਜਿਹੜੇ ਹੋਰ ਪਲੇਅਰ ਆ ਸਿਆਣੇ ਉਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਆ, ਸੱਟ ਲਾਇਆ ਸੱਟ ਨਹੀਂ ਲੱਗਦੀ, ਸੱਟ ਜਦੋਂ ਲੱਗਣੀ ਹੈ ਰੱਬ ਵੱਲੋਂ ਸਾਰਾ ਉਹ ਤਾਂ ਜਦੋਂ ਰੱਬ ਵੱਲੋਂ ਕੋਈ ਚੀਜ਼ ਤੁਹਾਡੇ ਨਸੀਬ 'ਚ ਲਿਖੀ ਹੈ ਉਹ ਤੁਹਾਨੂੰ ਉਹਦਾ ਸਾਹਮਣਾ ਕਰਨਾ ਹੀ ਪੈਣਾ ਆ। ਆਪਣੀ ਜ਼ਿੰਦਗੀ ਦਾ ਕੋਈ ਵਾਕਿਆ ਸੁਣਾਓ ਮਨਸ਼ਾ ਭਾਈ। ਵਾਕਿਆ ਤਾਂ ਕਾਫੀ ਹੋਇਆ ਜੀ, ਜਦੋਂ ਮੈਂ ਟ੍ਰੇਨਿੰਗ ਸ਼ੁਰੂ ਕੀਤੀ ਆ। ਇੱਕ ਹੋਰ ਵਾਕਿਆ ਸੁਣਾ ਦਿੰਦਾ ਤੁਹਾਨੂੰ। ਮੈਂ ਨਾ ਮੇਰੇ ਪਿੰਡ ਦੇ ਪਲੇਅਰ ਬਹੁਤ ਤਕੜੇ ਸੀ, ਉਹਨਾਂ ਨੇ ਕਿਹਾ ਸੀ ਵੀ ਮਨਸ਼ੇ ਨੇ ਕਿੱਥੇ ਕੌਡੀ ਖੇਡਣੀ ਆ, ਤੇ ਦਿਲ 'ਚ ਸ਼ੌਕ ਬੜਾ ਸੀ, ਬੜੀ ਮਿਹਨਤ ਕੀਤੀ। ਫਿਰ ਮੈਂ ਤੜਕੇ ਨੂੰ ਉੱਠ ਕੇ ਨਾ ਇਹ ਬਾਈਪਾਸ ਤੁਸੀਂ ਆਏ ਹੋਣੇ, ਮੈਂ ਉਹ ਫਾਟਕਾ ਤੱਕ ਰਨ ਕਰਨ ਜਾਂਦਾ ਹੁੰਦਾ ਸੀ। ਤੇ ਸਾਡੇ ਪਿੰਡ ਦੇ ਨਾ ਉਦੋਂ ਸਬਜ਼ੀ ਨੂੰ ਜਾਂਦੇ ਹੁੰਦੇ ਸੀ ਤੜਕੇ ਨੂੰ ਉੱਠ ਕੇ, ਤੜਕੇ ਜਾਣਾ ਪਹਿਲਾਂ ਮੰਡੀਆਂ 'ਚ ਸਬਜ਼ੀ ਲੈਣ ਜਾਂਦੇ ਸੀ। ਮੇਰੀ ਨਾ ਉਦੋਂ ਅੱਖ ਕਿਤੇ ਆਉਣ ਤੋਂ ਪਹਿਲਾਂ ਹੀ ਘੰਟਾ ਖੁੱਲ ਗਈ, ਮੈਂ ਚਲ ਗਿਆ ਟ੍ਰੇਨਿੰਗ ਕਰਨ। ਮੈਂ ਉਹ ਫਾਟਕਾਂ ਤੋਂ ਵਾਪਸੀ ਡੰਡ ਮਾਰਦਾ ਆ ਰਿਹਾ, ਸਾਡੇ ਪਿੰਡ ਦਾ ਫਕੀਰਾਂ ਦਾ ਇੱਕ ਸਬਜ਼ੀ ਸਰਬਰ ਉਹਦਾ ਨਾਮ ਆ, ਉਹਨੇ ਮੈਨੂੰ ਦੇਖ ਕੇ ਸਾਈਕਲ ਸਿੱਟਤਾ ਸੀ ਵੀ ਚੋਰ ਆ। ਅੱਛਾ, ਡਰ ਗਿਆ। ਉਹਨੇ ਕਿਹਾ ਮੈਨੂੰ ਮਾਰੀ ਨਾ, ਮੈਂ ਬਿਮਾਰ ਆ। ਮੈਂ ਉਹਨੂੰ ਕਿਹਾ ਵੀ ਚਾਚਾ ਸਾਦਕ ਨਹੀਂ, ਮੈਂ ਮਨਸ਼ਾ ਵਾਂ। ਤੇ ਉਹਦੇ ਘਰ ਦੇ ਫਲਾਂਬਾ ਵੀ ਦੇ ਗਏ ਵੀ ਮੇਰਾ ਤਾਂ ਬੰਦਾ ਬਿਮਾਰ ਸੀ, ਤੂੰ ਮਾਰਨਾ ਸੀ। ਤੇ ਇਦਾਂ ਦੀ ਟ੍ਰੇਨਿੰਗ ਅਸੀਂ ਤਾਂ ਕੀਤੀ ਆ। ਅੱਛਾ, ਹਾਂਜੀ। ਕੋਈ ਹੋਰ ਵਾਕਿਆ ਹੋ? ਇੱਕ ਵਾਰੀ ਤੁਸੀਂ ਦੱਸਿਆ ਸੀ ਕਿਤੇ ਵਿਆਹ ਵੀ ਇਦਾਂ ਹੀ ਚਲੇ ਗਏ ਸੀਗੇ। ਮੈਂ ਗਿਆ ਸੀ ਮੈਚ ਖੇਡਣਾ ਕਬੂਲੇ। ਅੱਛਾ। ਤੇ ਮਾਨੇ ਜੱਟ ਦਾ ਇੱਕ ਸ਼ੇਰ ਸੀ ਪੀਰ ਮਹੱਲ, ਉਹਦੀ ਸ਼ਾਦੀ ਸੀ, ਉਹਨੇ ਸੱਦਿਆ ਸੀ ਵੀ ਤੂੰ ਤੇ ਮਨਸ਼ਾ ਲਾਜ਼ਮੀ ਆਇਓ। ਤੇ ਇਹ ਇੱਥੇ ਘਰ ਬੈਠਾ ਰਿਹਾ, ਮੈਂ ਉੱਥੋਂ ਮੈਚ ਖੇਡ ਕੇ ਆਇਆ। ਫਿਰ ਇਹਨਾਂ ਮੈਨੂੰ ਰਸਤੇ 'ਚ ਉੱਦਾਂ ਹੀ ਮੈਂ ਲੈ ਗਏ, ਇਹਨੇ ਕਿਹਾ ਸ਼ਾਦੀ ਤੇ ਲਾਜ਼ਮੀ ਜਾਣਾ। ਰਸਤੇ 'ਚ ਉਤਰ ਕੇ ਮੈਂ ਗੱਡੀ 'ਚ ਫਿਰ ਉਸੇ ਵਰਦੀ 'ਚ ਅੱਛਾ, ਕੱਪੜੇ 'ਚ ਉਸੇ 'ਚ। ਫਿਰ ਜਿੱਥੇ ਬਰਾਤ ਗਏ ਉਹ ਤਾਂ ਫਿਰ ਬੰਦੇ ਹੱਕੇ ਬੱਕੇ ਰਹਿ ਗਏ ਨੇ, ਪਾਕਿਸਤਾਨ ਦੀ ਟੀਮ ਦਾ ਪਲੇਅਰ ਆ ਗਿਆ। ਆ ਦੇਖਦੇ ਸੀ ਬਸ, ਪ੍ਰੋਟੋਕੋਲ ਦਿੱਤਾ ਉਹਨਾਂ ਨੇ, ਕਿੱਟ ਦੀ ਤਾਂ ਫਿਰ ਸ਼ਾਨ ਹੁੰਦੀ ਹੈ ਨਾ। ਖੇਡ ਦੇ ਸ਼ਾਨ ਆ ਜਿਹੜਾ ਹਰਾ ਰੰਗ ਆ, ਇਹਦੀ ਇੱਕ ਬੱਕਰੀ, ਇਹਦਾ ਮਕਾਮ ਰੁਤਬਾ ਆ। ਹਾਂਜੀ, ਅੱਲਾਹ ਪਾਕ ਕਿਸੇ ਕਿਸੇ ਨੂੰ ਦਿੰਦਾ, ਕਿਸੇ ਨੂੰ ਨਸੀਬ ਹੁੰਦਾ। ਇਹ ਮਿਹਨਤ ਜਿਹੜੀ ਹੈ, ਇਹ ਆਮ ਪਲੇਅਰ ਜਿਹੜੇ ਅੱਜ ਹੁਣ ਨਵੀਂ ਕਬੱਡੀ ਸ਼ੁਰੂ ਕਰਨੀ ਚਾਹੁੰਦੇ ਆ, ਤੁਸੀਂ ਤਾਂ ਆਪਣੀ ਚਲੋ ਜ਼ਿੰਦਗੀ 'ਚ ਇੱਕ ਪਾਕਿਸਤਾਨ ਨੂੰ ਬੜਾ ਨਾਮ ਦਿੱਤਾ, ਤੇ ਇਹ ਹੁਣ ਤੁਸੀਂ ਕੀ ਨਸੀਹਤ ਕਰਨਾ ਚਾਹੋਗੇ ਕਿ ਕਿੱਦਾਂ ਮਿਹਨਤ ਕਰਨੀ ਚਾਹੀਦੀ ਹੈ? ਅੱਜ ਕੱਲ੍ਹ ਦੇ ਦੌਰ ਦੇ ਵਿੱਚ ਮਸ਼ੀਨੀ ਦੌਰ ਆ, ਤੁਹਾਡੇ ਦੌਰ ਦੇ ਵਿੱਚ ਇੰਨੀਆਂ ਮਸ਼ੀਨਾਂ ਨਹੀਂ ਹੈ, ਜਿਮ ਖਾਨੇ ਨਹੀਂ ਸੀਗੇ। ਪਲੇਅਰ ਤਾਂ ਜੀ ਅਸਲ ਸਾਦੀ ਖੁਰਾਕ ਆਪਣੇ ਦੁੱਧ ਕੇ ਖਾਣ, ਟ੍ਰੇਨਰ ਕਰਨ, ਡੰਡ ਮਾਰਨ, ਪੁਸ਼ਅਪ ਕਰਨ, ਗੇਮ ਕਰਨ। ਹੁਣ ਮੁੰਡੇ ਖੇਡਦੇ ਆ, ਜਾ ਕੇ ਦਿਲ ਦੁਖਦਾ ਜਦੋਂ 100-200 ਡੰਡ ਮਾਰ ਕੇ ਘਰ ਨੂੰ ਆ ਜਾਂਦੇ ਆ। ਫਿਰ ਕਹਿੰਦੇ ਆ ਜੀ ਅਸੀਂ ਨੈਸ਼ਨਲ ਖੇਡਣੀ ਜਾਂ ਇੰਟਰਨੈਸ਼ਨਲ ਬਣਨਾ। ਨਹੀਂ, ਇਹ ਤਾਂ ਜੀ ਮਨ ਮਾਰਨਾ ਪੈਂਦਾ ਵਾ। ਮੈਂ 1900 2-2000 ਵੀ ਡੰਡ ਮਾਰਿਆ ਵਾ, ਔਰ ਹਕੀਕਤ ਮਾਰਿਆ। ਮੇਰੇ 에ਅਰ ਫੋਰਸ ਦੇ ਪਲੇਅਰਾਂ ਨੂੰ ਵੀ ਤੁਸੀਂ ਪੁੱਛ ਸਕਦੇ, ਮਨਸ਼ਾ ਡੰਡਾ ਦਾ ਬਾਦਸ਼ਾਹ ਸੀ। ਮਾਨਾ ਜੱਟ ਟ੍ਰੇਨਿੰਗ ਦਾ ਬਾਦਸ਼ਾਹ ਵਾ, ਉਹ ਵੀ ਡੰਡਾ ਮੇਰੇ ਅੱਗੇ ਗਿਰ ਗਿਆ ਸੀ। ਉਹਨੇ ਕਿਹਾ ਨਹੀਂ ਮੇਰੇ ਤੋਂ ਨਹੀਂ ਵੱਜਦੀ, ਜਾਣੀ ਮੈਂ ਇੰਨੇ ਪੁਸ਼ਅਪ ਕਰਦਾ ਸੀ। ਹੁਣ ਤਾਂ ਮੈਂ ਹਿਸਾਬ ਲਾਇਆ ਜਿਹੜੇ ਕਬੱਡੀ ਦੇ ਪਲੇਅਰ ਆ ਉਹ ਨਮੂਦੋ ਨਮਾਇਸ਼ 'ਚ ਗੱਲ ਬਹੁਤੀ ਆ ਗਈ ਆ। ਉਹ ਜਿੰਮਾਂ ਜਾ ਕੇ ਬਾਡੀਆਂ ਛਾਡੀਆਂ ਬਣਾ ਕੇ ਟਾਇਰ ਖਿੱਚਦੇ, ਇਹ ਕਰਦੇ ਉਹ ਕਰਦੇ। ਮੇਰਾ ਨਹੀਂ ਖਿਆਲ ਕਬੱਡੀ ਨਾਲ ਇਸ ਚੀਜ਼ ਦਾ ਕੋਈ ਤਾਲੁਕ ਆ। ਜਿਮ ਮਾਰਦੇ ਆ ਜੀ ਆਪਣੀ ਬਾਡੀ ਸ਼ੋਅ ਬਣਾਉਣ ਵਾਸਤੇ। ਅਸੀਂ ਤਾਂ ਕਿਤੇ ਜਿਮ ਮਾਰਿਆ ਨਹੀਂ ਸੀ। ਡਿਪਾਰਟਮੈਂਟ ਆ ਬਾਡੀ ਬਿਲਡਿੰਗ ਦਾ, ਇਕੱਲਾ ਦਾ ਡਿਪਾਰਟਮੈਂਟ ਆ। ਪਲੇਅਰਾਂ ਵਾਸਤੇ ਮੈਂ ਇੱਕ ਹੋਰ ਵੀ ਸੁਨੇਹਾ ਦਿੰਦਾ ਵਾਂ, ਅੱਜ ਕੱਲ੍ਹ ਦੇ ਪਲੇਅਰ ਮੈਡੀਸਨ ਬਹੁਤ ਖਾਂਦੇ ਆ। ਪਲੇਅਰਾਂ ਵਾਸਤੇ ਇਹ ਆ ਵੀ ਮੈਡੀਸਨ ਨਾ ਖਾਣ, ਮੈਡੀਸਨ ਬਹੁਤ ਨੁਕਸਾਨ ਤੇ ਆ, ਬੜੀ ਨੁਕਸਾਨ ਤੇ ਆ। ਕੋਈ ਜਾਨੀ ਵੀ ਨੁਕਸਾਨ ਆ, ਹੋਰ ਵੀ ਉਹਦੇ ਨਸ਼ੇ ਤੋਂ ਰੋਕਦੀ ਆ। ਤੇ ਜੇ ਤੁਸੀਂ ਨਸ਼ਾ ਕਰਕੇ ਗੇਮ ਕਰਨੀ ਤਾਂ ਉਹ ਗੇਮ ਨਹੀਂ ਹੈਗੀ। ਤੇ ਅਕਸਰ ਪਲੇਅਰ ਆ ਜਿਹੜੇ ਇੰਡੀਆ ਦੇ ਵਿੱਚ ਨਸ਼ਾ ਕਰਕੇ ਉਹਨਾਂ ਦੀ ਡੈਥ ਹੋਈ ਆ। ਪਾਕਿਸਤਾਨ 'ਚ ਵੀ ਆ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਮੈਨੂੰ ਪਤਾ ਸਾਰਿਆਂ ਦਾ। ਤੇ ਜਿੰਨੇ ਵੀ ਪਲੇਅਰ ਆ ਮੈਡੀਸਨ ਨਸ਼ਾ ਨਾ ਲਾਉਣ, ਉਸ ਤੋਂ ਬਗੈਰ ਨਹੀਂ ਖੇਲਦੇ, ਉਸ ਤੋਂ ਬਗੈਰ ਨਹੀਂ ਖੇਡਦੇ। ਮਨਸ਼ਾ ਭਾਈ ਤੁਸੀਂ ਗੱਲ ਕੀਤੀ ਇੰਡੀਆ ਦੀ, ਤੇ ਇੰਡੀਆ ਦਾ ਜਦੋਂ ਵੀ ਵਰਲਡ ਕੱਪ ਆਪਣੇ ਨਾਲ ਹੋਇਆ, ਉਹਦੇ ਫਾਈਨਲ ਦੇ ਵਿੱਚ ਉਹਨਾਂ ਦੇ ਪਲੇਅਰ ਉਹ ਇੰਨੀ ਤਾਕਤ 'ਚ ਆ ਜਾਂਦੇ ਆ ਕਿ ਉਹ ਕਾਬੂ 'ਚ ਨਹੀਂ ਆਉਂਦੇ। ਇਟ ਮੀਨਸ ਕਿ ਉਹ ਨਸ਼ਾ ਲੈ ਕੇ ਗੇਮ ਕਰਦੇ ਆ। ਉਹ ਜੀ ਮੈਡੀਸਨ, ਉਹਨਾਂ ਦਾ ਕਬੱਡੀ ਨੂੰ ਉਹ ਇੰਨਾ ਕੁ ਪਿਆਰ ਕਰਦੇ ਆ ਜਿੰਨਾ ਆਪਾਂ ਮਾਂ ਨਾਲ ਕਰਦੇ ਆ। ਉਹ ਮਾਂ ਖੇਡ ਕਬੱਡੀ ਨੂੰ ਕਹਿੰਦੇ ਆ। ਜਦੋਂ ਪਹਿਲਾ ਵਰਲਡ ਕੱਪ ਹੋਇਆ ਸੀ 2010 ਦੇ ਵਿੱਚ, ਉਹਨਾਂ ਦੇ ਜਿਹੜੇ ਕੋਚ ਸੀ, ਉਹਨਾਂ ਦੇ ਜਿਹੜੇ ਮੈਨੇਜਰ ਸੀ, ਉਹਨਾਂ ਨੇ ਪਲੇਅਰਾਂ ਨੂੰ ਕਿਹਾ ਵੀ ਪਾਕਿਸਤਾਨ ਨੂੰ ਤੁਸੀਂ ਕਿੱਦਾਂ ਹਰਾਓਗੇ। ਉਹਨਾਂ ਕਿਹਾ ਜੀ ਸਾਨੂੰ ਡੋਪ ਟੈਸਟ ਨਾ ਹੁਣ, ਤੁਸੀਂ ਸਮਾਨ ਸਾਨੂੰ ਲਾਉਣ ਦਿਓ। ਉਹਨਾਂ ਕਿਹਾ ਜੋ ਥੋਤੋਂ ਲੱਗਦਾ ਲਾ ਲਓ। ਅਸੀਂ ਉੱਥੇ ਗੋਲੀ ਵੀ ਨਹੀਂ ਖਾ ਸਕਦੇ, ਸਾਡੇ ਟੈਸਟ ਹੁੰਦੇ ਸੀ। ਤੇ ਮੈਡੀਸਨ ਇਦਾਂ ਦੀ ਆ, ਜਿੰਨੀ ਮੇਰੇ 'ਚ ਹੁਣ ਪਾਵਰ ਆ, ਜਦੋਂ ਮੈਡੀਸਨ ਲੱਗ ਜਾਣੀ ਇੰਨੀ ਪਾਵਰ ਹੋਰ ਆ ਜਾਣੀ। ਫਿਰ ਆਮ ਪਲੇਅਰ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਜ਼ਾਹਰ ਆ ਜੀ, ਉਹ ਤਾਂ ਫਿਰ ਇਨਸਾਨ ਨਹੀਂ ਰਹਿੰਦੇ, ਉਹ ਤਾਂ ਇੱਕ ਮਤਲਬ ਇੰਨੀ ਤਾਕਤ ਵਾਲੀ ਸ਼ਹਿਰ ਬੱਬਰ ਸ਼ੇਰ ਬਣਨ ਵਾਲੀ ਗੱਲ ਆ। ਬੱਬਰ ਸ਼ੇਰ ਬਣ ਜਾਂਦੇ, ਉਹ ਤਾਕਤ ਹੀ ਇੰਨੀ ਆ ਜਾਂਦੀ ਹੈ ਕਿ 4 ਬੰਦਿਆਂ ਜਿੰਨੀ ਤਾਕਤ ਉਹਨਾਂ ਵਿੱਚ। ਹਾਂਜੀ, ਇਕੱਲਾ ਬੰਦਾ, ਇੱਕ ਬੰਦਾ ਸਾਲ ਮਿਹਨਤ ਕਰਦਾ, 2 ਸਾਲ ਮਿਹਨਤ ਕਰਦਾ, ਇੱਕ ਬੰਦਾ ਖੜੇ ਪੈਰ ਆਪਣਾ ਉਹ
ਸਮਾਨ ਭਰ ਲੈਂਦਾ। ਭਰ ਲੈਂਦਾ ਤੇ ਉਹ ਫਿਰ ਮੈਂ ਕਹਿੰਦਾ ਵੀ ਗੇਮ ਦੇ ਨਾਲ ਇੱਕ ਜ਼ਿਆਦਤੀ ਆ, ਜਾਸਤੀ ਆਪਣੇ ਆਪ ਨਾਲ ਵੀ ਜਾਸਤੀ ਆ। ਆਪਣਾ ਜ਼ਿਆਦਤੀ ਆ। ਅੱਛਾ ਮਨਸ਼ਾ ਭਾਈ, ਕੋਈ ਐਸਾ ਜਾਫੀ ਜਿਹਨੂੰ ਤੁਸੀਂ ਸਮਝਦੇ ਹੋਗੇ ਯਾਰ ਇਹ ਬਹੁਤ ਅੱਛਾ ਪਲੇਅਰ ਆ, ਜਾਣੀ ਇਹ ਸੱਟ ਵੀ ਨਹੀਂ ਲਾਉਣ ਦਾ ਸੋਚਦਾ, ਅੱਗੇ ਤੁਸੀਂ ਸੱਟ ਤਾਂ ਚਲੋ ਕਿਹਾ ਵੀ ਰੱਬੀ ਲੱਗਦੀ ਹੁੰਦੀ, ਲੇਕਿਨ ਫਿਰ ਵੀ ਕਈਆਂ ਦੀ ਹੁੰਦੀ ਆ ਵੀ ਮੈਂ ਇਹਨੂੰ ਧੱਕਾ ਦੇ ਦੇਵਾਂ ਜਾਂ ਇਹਦੇ ਛੱਡਵੀਂ ਕੈਂਚੀ ਮਾਰ ਦੇਵਾਂ। ਕੋਈ ਐਸਾ ਪਲੇਅਰ ਜਿਹੜਾ ਇਸ ਕੈਟਾਗਰੀ ਚ ਆਉਂਦਾ, ਔਰ ਕੋਈ ਇੱਕ ਐਸਾ ਪਲੇਅਰ ਜਿਹੜਾ ਸਮਝਦਾ ਵੀ ਨਹੀਂ ਯਾਰ ਸੱਟ ਨਹੀਂ ਆਪਾਂ ਲਾਣੀ ਕਿਸੇ ਨੂੰ ਜੀ? ਹਾਂਜੀ ਹੈ ਜੀ, ਮੁਸ਼ਰਫ ਜੰਜੂਆ ਵਾ, ਹੂੰ ਅੱਲਾ ਪਾਕ ਨੇ ਉਹਨੂੰ ਬੜੀ ਇੱਜ਼ਤ ਦਿੱਤੀ, ਬੜਾ ਤਕੜਾ ਪਲੇਅਰ ਹੋਇਆ ਸਾਡਾ ਵੀਰ ਆ। ਤੇ ਅੱਜ ਤੱਕ ਮੈਂ ਉਹ ਨਹੀਂ ਦੇਖਿਆ ਕਿਸੇ ਦੇ ਨਾ ਫੌਲ ਖੇਡਦਾ ਨਾ ਨਾਰਾ ਮਾਰਦਾ। ਸਾਡੇ ਕੋਲ ਵੀ ਨਾਰੇ ਵੱਜ ਜਾਂਦੇ, ਅਸੀਂ ਵੀ ਬਥੇਰੇ ਮਾਰਦੇ ਰਹਿੰਦੇ ਉੱਭਰ ਕੇ। ਬਹਰਹਾਲ ਉਹਦੇ ਕੋਲ ਜੇ ਕੋਈ ਸਾਈ ਭੱਜ ਕੇ ਵੀ ਗਿਆ ਉਹਨੇ ਪਿੱਛੋਂ ਹਲਾਸ਼ੇਰੀ ਦਿੱਤੀ ਉਹਨੂੰ। ਨਹੀਂ ਇਹ ਤਾਂ ਉਹਦਾ ਵਾਕਈ ਸਾਡੇ ਬੱਚੇ ਵੀ ਅੱਜ ਗੱਲ ਕਰ ਰਹੇ ਸੀ ਕਿ ਉਹ ਬੰਦਾ ਐਸਾ ਆ ਕਿ ਉਹਨੂੰ ਗੁੱਸਾ ਨਹੀਂ ਆਉਂਦਾ, ਗੁੱਸਾ ਨਹੀਂ ਆਉਂਦਾ ਉਹਨੂੰ ਗੇਮ ਦੇ ਵਿੱਚ। ਤੇ ਸ਼ਰਾਰਤੀ ਅਨਸਰ ਵੀ ਹੁੰਦੇ ਆ, ਸ਼ਰਾਰਤੀ ਬਥੇਰੇ ਹੁੰਦੇ ਆ ਜੀ। ਹਾਂਜੀ ਜੰਪ ਤਾਂ ਤੁਸੀਂ ਵੀ ਆਪਣੇ ਕੱਦ ਤੋਂ ਵੱਡਾ ਮਾਰ ਜਾਂਦੇ ਆ। ਮੈਂ ਦੱਸਿਆ ਤੁਹਾਨੂੰ ਪਹਿਲਾਂ ਵੀ, ਅਸੀਂ ਵੀ ਜਦੋਂ ਅੜਫਸ ਹੁੰਦੀ ਆ ਜੋ ਜਿੱਤਦੇ ਆ ਅਸੀਂ ਵੀ ਫਿਰ ਵਾਵਾ ਉੱਭਰਦੇ ਆ। ਤੇ ਮੁਸ਼ਰਫ ਨਹੀਂ ਅੱਜ ਤੱਕ, ਪਾਕਿਸਤਾਨ ਦੇ ਵਿੱਚ 2 ਗਰੁੱਪ ਸੀ, ਉਹ ਗਰੁੱਪਾਂ ਦੇ ਖਿਲਾਫ ਵੀ ਅਸੀਂ ਮੈਚ ਜਿੱਤਦੇ ਰਹੇ ਆ। ਅਸੀਂ ਤਾਂ ਨਾਰੇ ਮਾਰਦੇ ਰਹੇ, ਉਹ ਮੈਂ ਨਾਰਾ ਮਾਰਦਾ ਨਹੀਂ ਦੇਖਿਆ। ਜਿਹੜੀਆਂ ਟੀਮਾਂ ਦੂਸਰੀਆਂ ਆਉਂਦੀਆਂ, ਚਲੋ ਕਬੱਡੀ ਪਾਕਿਸਤਾਨ ਤਾਂ ਇੰਡੀਆ ਦੀ ਚਲੋ ਮਾਂ ਖੇਡ ਕਬੱਡੀ ਇਹਨੂੰ ਆਪਾਂ ਕਹਿੰਦੇ ਵੀ ਬੰਦੇ ਛੋਟੇ ਹੁੰਦੇ ਹੀ ਖੇਡਣਾ ਸ਼ੁਰੂ ਕਰ ਦਿੰਦੇ। ਕਈ ਮੁਲਕ ਐਸੇ ਹੁਣ ਕਬੱਡੀ ਵਿੱਚ ਆਏ ਜਿਹੜੇ ਵਿਚਾਰੇ ਹੁਣ ਸ਼ੁਰੂ ਉਹਨਾਂ ਨੇ ਕੀਤੀ, ਉਹਨਾਂ ਦਾ ਪਹਿਲੇ ਇਸ ਗੇਮ ਦੇ ਬਾਰੇ ਉਹਨਾਂ ਦੀ ਨੌਲੇਜ ਜ਼ੀਰੋ ਸੀ। ਉਹਨਾਂ ਨਾਲ ਤੁਸੀਂ ਜਦੋਂ ਖੇਡਦੇ ਹੋ ਤੁਹਾਨੂੰ ਕਿਹੋ ਜਿਹਾ ਲੱਗਦਾ? ਮਤਲਬ ਵੀ ਉਹਨਾਂ ਨੂੰ ਤੁਸੀਂ ਐਜ਼ ਅ ਪਲੇਅਰ ਹੀ ਖੇਡਦੇ ਕਿ ਐਵੇਂ ਸ਼ੁਗਲ ਮੇਲੇ? ਨਹੀਂ, ਉਹਨਾਂ ਨਾਲ ਅਸੀਂ ਪੋਲੇ ਖੇਡਦੇ ਹੋਣੇ, ਕਾਫੀ ਜੱਫੇ ਮੇਰੇ ਦੇਖੇ ਮੈਂ ਮੋਬਾਈਲ ਦੇ ਵਿੱਚ। ਮਸਲ ਉਹਨਾਂ ਨੂੰ ਕਬੱਡੀ ਦਾ ਨਹੀਂ ਪਤਾ, ਜਿੱਥੋਂ ਖਿੱਚ ਮਾਰਦੇ ਉੱਥੇ ਡਿੱਗ ਪੈਂਦੇ ਆ ਉਹ। ਤੇ ਉਹਨਾਂ ਦਾ ਫਿਰ ਸ਼ੁਗਲ ਮਜ਼ਾਕ ਨਾਲ ਖੇਡਦੇ ਆ ਜੀ, ਉਹਨਾਂ ਦਾ ਸੀਰੀਅਸ ਤਾਂ ਨਹੀਂ ਉਹ ਹੁੰਦਾ। ਅੱਛਾ ਜੇ ਕਿਤੇ ਸਬੱਬੀ ਚੱਲ ਜਾਣ ਨਾ, ਸਾਹ ਛੋਟੇ ਹੁੰਦੇ, ਫਿਰ ਉਹਨਾਂ ਦੇ ਉਹ ਦੇਖਣੀ ਐਕਸਾਈਟਮੈਂਟ ਉਹਨਾਂ ਦੀ ਵੇਖਣ ਵਾਲੀ ਹੁੰਦੀ ਹੈ। ਉਹ ਬੜੇ ਟੱਪਦੇ ਆ, ਸਭ ਤੋਂ ਜ਼ਿਆਦਾ ਰਾਨੀ ਟੱਪਦੇ ਆ ਜੀ। ਰਾਨੀ ਤੇ ਰਾਨ ਦੇ ਭਲਵਾਨ ਬਹੁਤ ਤਕੜੇ ਆ, ਬੜੀ ਪਾਵਰ ਆ ਉਹਨਾਂ 'ਚ। ਤੇ ਉਹਨਾਂ ਨੂੰ ਕਬੱਡੀ ਦਾ ਤਜਰਬਾ ਨਹੀਂ। ਕਬੱਡੀ ਦਾ ਤਜਰਬਾ ਨਹੀਂ, ਜਿੱਦਣ ਉਹਨਾਂ ਨੂੰ ਤਜਰਬਾ ਆ ਗਿਆ, ਜਿੱਦਣ ਉਹਨਾਂ ਨੂੰ ਕਬੱਡੀ ਦਾ ਤਜਰਬਾ ਆ ਗਿਆ, ਉਹਨਾਂ ਇੰਡੀਆ ਦੇ ਤੇ ਪਾਕਿਸਤਾਨ ਦੇ ਪਲੇਅਰ ਮਾਰ ਦੇਣੇ। ਬਿਲਕੁਲ ਇੰਨੀ ਜਾਨ ਆ ਉਹਨਾਂ 'ਚ। ਤੇ ਜਿਹੜੇ ਗੋਰੇ ਆ ਕੇ ਖੇਲਦੇ ਉਹਨਾਂ ਨਾਲ ਕੋਈ ਐਕਸਪੀਰੀਅੰਸ ਕਿਸ ਤਰ੍ਹਾਂ ਦਾ? ਗੋਰੇ ਤਾਂ ਜੀ ਹਿਸਾਬ ਦੇ ਹੀ ਆ, ਕੋਈ ਨਹੀਂ ਏਡੇ ਹੈਗੇ। ਅੱਛਾ ਤੇ ਉਹਨਾਂ ਨਾਲ ਹਿਸਾਬ ਦੇ ਹੀ ਖੇਡਦੇ ਆ। ਗੋਰੇ ਪਲੇਅਰ ਬਹੁਤ ਔਖੇ ਬਣਨੇ, ਕੋਈ ਹਜ਼ਾਰਾਂ 'ਚ ਇੱਕ ਅੱਧਾ ਬਣੇਗਾ ਜੇ ਬਣੇਗਾ। ਤੇ ਕਬੱਡੀ ਅਸਲ ਹੈ ਹੀ ਜੀ ਪੰਜਾਬ 'ਚ। ਜਦੋਂ ਤੁਸੀਂ ਬਾਹਰ ਦੇ ਮੁਲਕਾਂ ਜਾਂਦੇ, ਜਿੱਦਾਂ ਕੈਨੇਡਾ ਹੋਇਆ ਜਾਂ ਹੋਰ ਮੁਲਕ ਆ ਜਾਂ ਜਿੱਥੇ ਤੁਹਾਡਾ ਜਾਣ ਹੋਇਆ, ਉੱਥੇ ਕਾਉਂਟੀਆਂ ਖੇਲਦੇ ਆ, ਫਿਰ ਮੁxtਲਫ ਕਿਸਮ ਦੇ ਪਲੇਅਰ ਇਕੱਠੇ ਕਰਕੇ ਗਰਾਊਂਡ 'ਚ ਉਤਾਰਦੇ ਆ। ਉਸ ਬਾਰੇ ਤੁਹਾਡਾ ਕੀ ਖਿਆਲ ਆ ਕਿ ਇਹ ਕੰਟੀਨਿਊ ਰਹਿਣਾ ਚਾਹੀਦਾ, ਕੰਮ ਇਦਾਂ ਦੇ ਹੁੰਦੇ ਰਹਿਣੇ ਚਾਹੀਦੇ ਆ? ਹਾਂਜੀ, ਇਹ ਕਬੱਡੀ ਵਾਸਤੇ ਵੀ ਬਿਹਤਰੀ ਆ ਤੇ ਗਾਹਾਂ ਪਲੇਅਰਾਂ ਵਾਸਤੇ ਬਿਹਤਰੀ ਆ। ਪਲੇਅਰ ਬੂਸਟ ਨਹੀਂ ਹੋ ਗਏ, ਪਲੇਅਰਾਂ ਨੂੰ ਥੱਲੇ ਉੱਪਰ ਤੱਕ ਪਹੁੰਚਾਤਾ ਸਰਦਾਰਾਂ ਮੈਂ ਨੇ? ਕਹਿੰਦਾ ਜੀ ਪਲੇਅਰਾਂ ਦੇ ਲੱਕ ਸਿੱਧੇ ਕਰਤੇ ਗਵਰਨਮੈਂਟ ਨੇ, ਆਪਣੇ ਇੰਡੀਆ ਨੇ ਤੇ ਕੈਨੇਡਾ ਦੇ ਕੱਪਾਂ ਨੇ, ਸਰਦਾਰਾਂ ਨੇ। ਹਾਂ, ਇਹ ਬਾਣਾ ਦੀ ਕਬੱਡੀ ਸੀ ਜਿਹੜੀ ਚੱਕ ਕੇ ਲੱਖਾਂ ਕਰੋੜਾਂ 'ਚ ਲੈ ਗਏ। ਸਟੇਡੀਅਮ 'ਚ ਲੈ ਆਏ। ਹਾਂਜੀ। ਵਿਆਹ ਦੇ ਬਾਰੇ ਫਿਰ ਕਿੱਦਾਂ ਹੋਇਆ ਸੀ ਜਦੋਂ ਮਸ਼ਹੂਰ ਹੋ ਗਏ ਸੀ ਉਦੋਂ, ਕਿ ਜਾਂ ਪਹਿਲੇ ਕਿਤੇ ਸਿਆਣਿਆਂ ਨੇ ਬੰਨ ਦਿੱਤਾ ਸੀ ਵੀ ਨਹੀਂ ਵੀ ਇੱਧਰ ਹੀ ਕਰਨਾ ਆਪਾਂ? ਸਿਆਣਿਆਂ ਨੇ ਕੀਤਾ ਜੀ ਵਿਆਹ, ਹੁਣ ਆਪ ਥੋੜਾ। ਨਹੀਂ ਮਤਲਬ ਕਿ ਮਸ਼ਹੂਰ ਹੋਣ ਤੋਂ ਪਹਿਲੇ ਮੰਗਣੀਆਂ ਹੋ ਗਈਆਂ ਸੀ ਜਾਂ ਫਿਰ? ਹਾਂ ਜੀ, ਕਬੱਡੀ ਸਿਆਣੇ ਕਹਿੰਦੇ ਆ ਜੀ ਪਲੇਅਰ ਸ਼ਾਦੀ ਤੋਂ ਪਹਿਲਾਂ ਖੇਡਦਾ, ਪਰ ਨਹੀਂ, ਮੈਂ ਨਹੀਂ ਮੰਨਦਾ ਇਸ ਗੱਲ ਨੂੰ। ਮੇਰੇ ਤੇ ਰੂਜ ਬਾਅਦ 'ਚ ਆਇਆ, ਸ਼ਾਦੀ ਤੋਂ ਬਾਅਦ 'ਚ। ਮੈਂ ਵਰਲਡ ਕੱਪ, ਏਸ਼ੀਆ ਕੱਪ, ਮੋਟਰਸਾਈਕਲ ਜਿੰਨੇ ਵੀ ਜਿੱਤੇ ਸ਼ਾਦੀ ਤੋਂ ਬਾਅਦ ਜਿੱਤੇ। ਅੱਛਾ, ਕਿੰਨੇ ਮੋਟਰਸਾਈਕਲ ਜਿੱਤ ਚੁੱਕੇ ਆ? ਮੈਂ 4-5 ਮੋਟਰਸਾਈਕਲ ਜਿੱਤੇ। 4-5 ਵੱਡਾ ਨਾਮ ਤੁਹਾਨੂੰ ਇਹੀ ਮਿਲਿਆ? ਆ ਮੋਟਰਸਾਈਕਲ ਮਿਲੇ ਜੀ, 125 125 ਵੀ ਮਿਲਿਆ, 70 ਵੀ ਮਿਲਿਆ, ਚੈਨਲ ਵੀ ਮਿਲਿਆ। ਅੱਛਾ, ਫਿਰ ਤੁਹਾਨੂੰ ਲੱਗਾ ਨਹੀਂ ਕਿ ਮੈਂ ਯਾਰ ਪਹਿਲੇ ਐਵੇਂ ਵਿਆਹ ਕਰਾ ਲਿਆ, ਹੁਣ ਤਾਂ ਮੈਂ ਮਸ਼ਹੂਰੀ ਹੋਈ, ਹੁਣ ਤਾਂ ਮੈਨੂੰ ਕੋਈ ਹੋਰ ਬੰਨਿਓ ਵੀ ਕੋਈ ਹਿਸਾਬ ਕਿਤਾਬ ਬਿਹਤਰ ਪੜ੍ਹੀ ਲਿਖੀ ਜੇ ਉਹ ਇਸ ਤਰ੍ਹਾਂ? ਹੁਣ ਆਪਣੇ ਗੁਜਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਘਰੇਲੂ ਟੈਪ ਹੀ ਹੁੰਦਾ ਨਾ ਕੰਮ। ਹਾਂ ਜੀ, ਜੋ ਬਾ ਕਿਸਮਤ 'ਚ ਠੀਕ ਹੈ। ਬੰਦਾ ਹਵਾਵਾਂ 'ਚ ਤਲਵਾਰਾਂ ਤਾਂ ਮਾਰਦਾ ਹੀ ਆ। ਇਦਾਂ ਕਹਿੰਦੇ ਨਾ ਵੀ ਬੰਦਾ ਮੋਬਾਈਲ ਲੈਣ ਲੱਗਾ ਤੇ ਵਿਆਹ ਕਰਾਉਣ ਲੱਗਾ, ਫਿਰ ਬਾਅਦ ਸੋਚਦਾ ਵੀ ਥੋੜਾ ਜਿਹਾ ਰੋਕੀ ਜਾਂਦੇ ਤਾਂ ਚੰਗਾ ਸੀ। ਨਹੀਂ ਜੀ, ਕੋਈ ਨਹੀਂ ਇਦਾਂ ਦੀ। ਅੱਛਾ, ਇਦਾਂ ਦੀ ਕੋਈ ਗੱਲ ਨਹੀਂ। ਹਾਂਜੀ, ਬਜ਼ੁਰਗਾਂ ਨੇ ਕਦੇ ਇਸ ਮਾਮਲੇ ਵਿੱਚ ਤੁਹਾਡੀ ਕੋਈ ਨਹੀਂ ਹੋਈ ਵੀ ਤੁਸੀਂ ਇਹ ਕੀ ਪਹਿਲੇ ਹੀ ਕੱਢ ਦਿੱਤਾ? ਨਹੀਂ ਜੀ, ਨਹੀਂ। ਉਦਾਂ ਕਦੇ ਫੋਨ ਸ਼ਾਨ ਤਾਂ ਆਉਂਦੇ ਹੋਣੇ ਵੀ ਮੁੰਡਾ ਹੁਣ ਮਸ਼ਹੂਰ ਹੋ ਗਿਆ? ਨਹੀਂ, ਕੋਈ ਨਹੀਂ ਜੀ, ਅਸੀਂ ਫੋਨ ਕਦੇ ਸੁਣੇ ਹੀ ਨਹੀਂ ਇਦਾਂ ਦੇ। ਅੱਛਾ, ਇਦਾਂ ਦਾ ਡਿਪਾਰਟਮੈਂਟ ਨਹੀਂ ਰਿਹਾ ਆਪਣਾ? ਇਦਾਂ ਦੇ ਇੰਟਰਵਿਊ ਚਿਸ਼ਤੀ ਤੋਂ ਲਿਆ ਕਰੋ ਮੇਰੇ ਕੋਲ। ਉਹ ਤੁਹਾਨੂੰ ਦੱਸੂ ਸਾਰੀ ਗੱਲ। ਅੱਛਾ, ਚਿਸ਼ਤੀ ਸਾਹਿਬ ਸੁਣੋ, ਤੁਹਾਡੇ ਕੋਲ ਵੀ ਆਣਾ ਪੈਣਾ ਸਾਨੂੰ। ਅੱਛਾ, ਸੁਣਾਓ ਫਿਰ, ਜਦੋਂ ਤੁਸੀਂ ਪਹਿਲਾ ਵਰਲਡ ਕੱਪ ਖੇਡ ਕੇ ਆਏ ਸੀ, ਜਦੋਂ ਤੁਹਾਡੇ ਪਿੰਡ 'ਚ ਤੁਹਾਡੀ ਆਮਦ ਹੋਈ ਸੀ, ਕਿਸ ਤਰ੍ਹਾਂ ਇਸਤਕਬਾਲ ਕੀਤਾ? ਹਾਂ ਜੀ, ਬੜੀ ਖੁਸ਼ੀ ਕੀਤੀ ਸਾਰਿਆਂ ਨੇ। ਪਲੇਅਰ ਵੀ ਜਿਹੜੇ ਸਾਡੇ ਨਾਲ ਖੇਡਦੇ ਸੀ ਉਹਨਾਂ ਨੇ ਵੀ ਬੜੀ ਖੁਸ਼ੀ ਕੀਤੀ। ਸਾਰੇ ਰਿਸ਼ਤੇਦਾਰ ਆਵੇ, ਮਾਂ ਪਿਓ ਨੇ, ਸਾਰਿਆਂ ਨੇ
ਖੁਸ਼ੀ ਤਾਂ ਹੁੰਦੀ ਹੈ ਫਿਰ ਪਲੇਅਰ ਕੌਮੀ ਟੀਮ ਖੇਡ ਕੇ ਆਵੇ। ਹਾਂਜੀ। ਅੱਛਾ, ਇਹ ਤੇ ਖੁਸ਼ੀ ਉਸ ਵਕਤ ਹੁੰਦੀ ਕਿ ਜਦੋਂ ਇੱਕ ਬੰਦਾ ਕੌਮੀ ਟੀਮ 'ਚ ਸਿਲੈਕਟ ਹੋ ਜਾਂਦਾ ਆ, ਉਹ ਖੇਲ ਕੇ ਜਿੱਤ ਕੇ ਆਉਂਦਾ ਆ। ਉਸ ਤੋਂ ਪਹਿਲੇ ਦੀ ਸਟਰਗਲ ਦੇ ਵਿੱਚ ਜਦੋਂ ਬੰਦਾ ਲੱਤ ਪੈਰ ਮਾਰਦਾ ਕਿ ਮੇਰਾ ਕਿਤੇ ਫਸ ਜਾਵੇ, ਮੈਂ ਕਿਤੇ ਸਿਲੈਕਟ ਹੋ ਜਾਵਾਂ, ਮੈਂ ਆਪਣੇ ਤਜਰਬੇ ਦੀ ਰੋਸ਼ਨੀ 'ਚ ਇਹ ਗੱਲ ਕਰਦਾ ਹਾਂ ਕਿ ਸਭ ਤੋਂ ਜ਼ਿਆਦਾ ਮੁਖਾਲਫਤ, ਸਭ ਤੋਂ ਜ਼ਿਆਦਾ ਹਸਦ, ਸਭ ਤੋਂ ਜ਼ਿਆਦਾ ਖੂਨਸ ਉਹ ਤੁਹਾਨੂੰ ਆਪਣੇ ਪਿੰਡ 'ਚੋਂ, ਆਪਣੇ ਲੋਕਾਂ 'ਚੋਂ ਦੇਖਣ ਨੂੰ ਮਿਲਦੀ ਆ। ਹੁੰਦੀ ਹੈ ਜੀ, ਵਾਧਾ ਘਾਟਾ ਪਿੰਡਾਂ 'ਚ ਥੋੜਾ ਥੋੜਾ ਹੁੰਦਾ, ਪਰ ਨਹੀਂ ਮੇਰੇ ਤਾਂ ਸਾਰੇ ਮੇਰਾ ਹਿਆ ਵੀ ਕਰਦੇ ਆ, ਮੇਰੇ ਨਾਲ ਪਿਆਰ ਵੀ ਕਰਦੇ ਆ। 2-4 ਬੰਦੇ ਹੁੰਦੇ ਹੀ ਆ ਜੀ, ਤੇ ਉਹ ਤਾਂ ਖੈਰ ਮੇਰਾ ਹਿਆ ਕਰਦੇ ਆ ਸਾਰੇ। ਉਹ ਕਿੱਦਾਂ ਕਹਿੰਦੇ ਨਾ ਵੀ ਬਾਬਿਆਂ ਨੂੰ ਲੋਕ ਬਾਹਰ ਦੇ ਮੰਨਦੇ ਆ, ਤੇ ਪਿੰਡ ਵਾਲੇ ਤਾਂ ਕਹਿੰਦੇ ਹੁੰਦੇ ਨਹੀਂ ਇਹ ਤਾਂ ਇਦਾਂ ਹੀ ਤੁਰਾ ਫਿਰਦਾ। ਨਹੀਂ, ਬਾਬੇ ਤਾਂ ਬਹੁਤ ਪਿਆਰ ਕਰਦੇ ਜੀ ਮੇਰੇ ਨਾਲ। ਬਾਬੇ ਬਜ਼ੁਰਗਾਂ ਦੀ ਗੱਲ ਕਰਦੇ ਆ ਜਿਹੜੇ ਜਿਨ੍ਹਾਂ ਦੇ ਮੇਲੇ ਲੱਗਦੇ ਆ। ਹਾਂਜੀ। ਮਨਸ਼ਾ ਸਾਹਿਬ, ਤੁਹਾਡੇ ਫਿਰ ਬਹੁਤ ਸਾਰੇ ਜਿਹੜੇ ਇੱਥੇ ਸ਼ਾਗਿਰਦ ਵੀ ਹੋਣੇ ਆ, ਉਹਨਾਂ ਸ਼ਾਗਿਰਦਾਂ ਵਿੱਚੋਂ ਕੋਈ ਐਸਾ ਬੰਦਾ ਤੁਸੀਂ ਸਮਝਦੇ ਆ ਕਿ ਜਿਹੜਾ, ਚੂੰਕਿ ਤੁਹਾਡਾ ਪਿੰਡ ਇੱਕ ਕਬੱਡੀ ਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਅੱਗੇ ਆ, ਟੀਮ ਵਧੀਆ ਗਿਣੀ ਜਾਂਦੀ ਆ ਆਪਣੇ ਪਿੰਡ ਦੀ, ਕੋਈ ਐਸਾ ਪਲੇਅਰ ਤੁਸੀਂ ਜਿਹੜਾ ਸਮਝਦੇ ਵੀ ਪਾਕਿਸਤਾਨ ਕਬੱਡੀ ਟੀਮ 'ਚ ਉਹਦੀ ਜਗ੍ਹਾ ਬਣ ਸਕਦੀ ਆ? ਹਾਂਜੀ, ਕਾਫੀ ਮੁੰਡੇ ਆ ਇੱਥੇ ਸਾਡੇ ਸ਼ਾਗਿਰਦ ਵੀ ਆ, ਤੇ ਚੰਗੇ ਆ ਮੁੰਡੇ। ਮਹਿਰੀ ਮੁੰਡਾ ਜੋੜਾ ਵਾ, ਜੇ ਮਿਹਨਤ ਨਹੀਂ ਮਾਰਦੇ ਮੁੰਡੇ। ਮਜਰਾ ਮੁੰਡਾ ਭਤੀਜਾ ਹੀ ਲੱਗਦਾ ਮੇਰਾ। ਅਸਲਾਨ ਆ ਮੁੰਡਾ ਕੋਡੂ। ਮਿਹਨਤ ਮਾਨ ਉਤਲੀ ਸਤ੍ਹਾ ਤੇ ਜਾ ਸਕਦੇ, ਕਿਉਂ ਨਹੀਂ ਜਾ ਸਕਦੇ? ਮਿਹਨਤ ਨਹੀਂ ਮਾਰਦੇ। ਹੋਰ ਕਾਫੀ ਪਲੇਅਰ ਆ। ਟ੍ਰੇਨਿੰਗ ਅੱਲਾ ਪਾ ਕੇ ਇੱਜ਼ਤ ਦਿੰਦਾ ਵਾ, ਟ੍ਰੇਨਰ ਮਿਹਨਤ ਕੀਤੀ ਹੋਵੇ, ਮਿਹਨਤ ਅੱਲਾ ਪਾਕ ਨਹੀਂ ਰੱਖਦਾ, ਤੇ ਜਾ ਸਕਦੇ ਆ। ਮੇਰੇ ਉਹ ਜੇਨ 'ਚ ਮੁੰਡੇ ਜੇ ਮਿਹਨਤ ਕਰਨ ਉੱਪਰ ਜਾ ਸਕਦੇ ਆ। ਤੁਹਾਡਾ ਪਿੰਡ ਦੇਵੀਦਾਸਪੁਰਾ 295 ਨੰਬਰ ਹੈ ਇਹਦਾ। ਇਹਦੇ ਵਿੱਚ ਅਗਰ ਤੁਸੀਂ ਆਪਣੀ ਗਵਰਨਮੈਂਟ ਨੂੰ ਸੁਨੇਹਾ ਦੇਣਾ ਚਾਹੋ ਤੇ ਕੀ ਤੁਹਾਡੇ ਕੰਮ 'ਚ ਕਿਹੜਾ ਐਸਾ ਕੰਮ ਆ ਜਿਹੜਾ ਹੋਣਾ ਚਾਹੀਦਾ ਪਿੰਡ ਦੇ ਵਿੱਚ, ਜਿਹਨੂੰ ਤੁਸੀਂ ਸਮਝਦੇ ਵੀ ਯਾਰ ਅੱਜ ਤੱਕ ਹੋਇਆ ਨਹੀਂ, ਸਾਡੇ ਪਿੰਡ ਦੀ ਲੋੜ ਆ? ਸਾਡੇ ਪਿੰਡ ਨੂੰ ਪਾਣੀ ਮਿਲ ਜਵੇ, ਇਹੀ ਬੜੀ ਗੱਲ ਆ ਜੀ। ਪਾਣੀ ਤਾਂ ਖਾਲਾ ਕਰੋ। ਅਸੀਂ ਇੰਟਰਨੈਸ਼ਨਲ ਪਲੇਅਰ ਹੋ ਕੇ ਸ਼ਾਮ ਨੂੰ ਕੈਨ ਲੱਦੇ ਹੁੰਦੇ ਮੋਟਰਸਾਈਕਲਾਂ ਤੇ ਪਾਣੀ ਲੈਣ ਜਾਂਦੇ ਹੁੰਦੇ ਆ। ਗਵਰਨਮੈਂਟ ਅੱਗੇ ਇਹੀ ਅਪੀਲ ਆ ਵੀ ਸਾਨੂੰ ਕੋਈ ਵਾਟਰ ਸਪਲਾਈ ਦਾ ਪਾਣੀ ਸਾਡਾ ਸਿੱਧਾ ਪੱਧਰਾ ਹੋ ਜਵੇ। ਪਾਣੀ ਦੀ ਬਹੁਤ ਤੰਗੀ ਆ ਇਸ ਪਾਣੀ ਪਿੰਡ ਦੇ ਵਿੱਚ। ਆਪਣੇ ਪਿੰਡ ਦੀ ਵਾਟਰ ਸਪਲਾਈ ਹੈ ਨਹੀਂਗੀ? ਨਹੀਂ ਹੈ ਨਹੀਂ ਜੀ, ਅੱਗੇ ਹੈਗੀ ਸੀ, ਉਹ ਖਰਾਬ ਹੋ ਗਈ। ਅੱਛਾ। ਤੇ ਮੁੜ ਕੇ ਗਾਂਹ ਤੁਰੇ ਨਹੀਂ ਜਿਹੜੇ ਮੈਂਬਰ ਸੀ ਕਮੇਟੀ ਦੇ ਬੰਦੇ। ਜਦੋਂ ਪਾਣੀ ਤੁਸੀਂ ਲੈਣ ਜਾਂਦੇ ਆ, ਤੁਸੀਂ ਕਿਹਾ ਵੀ ਕੈਨ ਚੱਕ ਕੇ ਲੈ ਜਾਂਦੇ ਆ, ਤੇ ਉੱਥੇ ਤੁਹਾਨੂੰ ਜਦੋਂ ਬਾਰੀ ਆਂਦੀ ਵੀ ਹਲੇ ਤਾਂ ਮੇਰੇ ਆਣ ਭਰਨ ਤੋਂ ਪਹਿਲੇ 5-6 ਪਹਿਲੇ ਖੜੇ, ਉਹ ਕਹਿੰਦੇ ਵੀ ਮਨਸ਼ਾ ਸਾਡਾ ਪਾਕਿਸਤਾਨ ਕਬੱਡੀ ਦਾ ਪਲੇਅਰ ਆਇਆ, ਇਹਨੂੰ ਪਹਿਲੇ ਭਰ ਲੈਣ ਦਿਓ। ਆਪ ਭਰ ਕੇ ਦੇ ਦਿੰਦੇ ਜੀ। ਆਪ ਭਰ ਕੇ ਦੇ ਦਿੰਦੇ। ਖੁਸ਼ਕਿਸਮਤ ਇਨਸਾਨ ਆ ਤੁਸੀਂ। ਇੱਜ਼ਤ ਕਰਦੇ, ਆਪ ਭਰ ਕੇ ਦੇ ਦਿੰਦੇ ਆ। ਬੜੀ ਗੱਲ ਆ। ਹਾਂਜੀ। ਵਕੀਲ ਜੱਟ ਪਾਕਿਸਤਾਨ ਟੀਮ ਦਾ ਪਲੇਅਰ ਆ, ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ, 320 ਚੱਕ ਦੇ ਰਹਿਣ ਵਾਲੀ ਸੀ, ਤੇ ਉਹਨਾਂ ਕਦੇ ਖੇਡਣ ਦਾ ਮੌਕਾ ਮਿਲਿਆ? ਅਸੀਂ ਜੀ ਸ਼ਕੀਲ ਜੱਟ ਵੀਰ ਆ ਮੇਰਾ ਨਿੱਕਾ, ਉਸਤਾਦਾਂ ਤਰ੍ਹਾਂ ਮੇਰੀ ਇੱਜ਼ਤ ਕਰਦਾ ਸੀ ਉਹ। ਅੱਲਾਹ ਪਾਕ ਨੂੰ ਜੰਨਤ ਜਗ੍ਹਾ ਦੇਵੇ। ਅਸੀਂ ਕਾਫੀ ਮੈਚ ਇਕੱਠਿਆਂ ਖੇਡੇ ਆ। ਮੈਂ ਤੇ ਸ਼ਕੀਲ ਨੇ ਕਈ ਸਾਲ ਖੇਡੇ। ਚੰਡਾ ਵਾਲੀ ਕੌਡੀ ਖੇਡਦੇ ਰਹੇ ਅਸੀਂ ਇਕੱਠੇ, ਇੱਥੋਂ ਗੱਡੀ ਜਾਣਾ, ਇਕੱਠੇ ਖੇਡ ਕੇ ਆਉਣਾ। ਤੇ ਇਨਸਾਨ ਚੰਗਾ ਸੀ। ਗੇਮ ਤਾਂ ਫਿਰ ਵਾਧਾ ਘਾਟਾ ਹੁੰਦਾ ਰਹਿੰਦਾ। ਸ਼ੁਗਲ ਮਜ਼ਾਕ ਵਾਲਾ ਬੰਦਾ ਬੜਾ ਸੀ। ਹਾਂਜੀ, ਅੱਲਾਹ ਪਾਕ ਨੂੰ ਜੰਨਤ ਜਗ੍ਹਾ ਦੇਵੇ। ਪਲੇਅਰ ਵੀ ਅੱਛਾ ਸੀ। ਪਾਕਿਸਤਾਨ ਦੀ ਟੀਮ ਦੇ ਵਿੱਚੋਂ, ਤੁਹਾਡੇ ਨਾਲ ਦੇ ਵਿੱਚੋਂ ਸਭ ਤੋਂ ਜ਼ਿਆਦਾ ਰੌਣਕੀ, ਸ਼ੁਕਲ ਮੇਲੇ ਵਾਲਾ, ਲਤੀਫੇ ਸੁਣਾਉਣ ਵਾਲਾ ਬੰਦਾ ਕਿਹੜਾ ਸੀਗਾ? ਜਦੋਂ ਪਲੇਅਰ ਇਕੱਠੇ ਹੋ ਜਾਂਦੇ ਆ ਫਿਰ ਇਹ ਜੁਗਤਾਂ ਇੱਕ ਦੂਜੇ ਨੂੰ ਬਥੇਰੀਆਂ ਮਾਰਦੇ ਆ। ਅੱਛਾ। ਤੇ ਜਦੋਂ ਸਾਡੀ 에ਅਰ ਫੋਰਸ ਦੀ ਟੀਮ ਦਾ ਕੈਂਪ ਲੱਗਦਾ ਨਾ ਫੈਸਲਾਬਾਦ 에ਅਰਪੋਰਟ ਤੇ, ਉਦੋਂ ਫਿਰ ਬਹੁਤੇ ਸ਼ੁਗਲ ਮਜ਼ਾਕ ਕਰਦੇ ਆ। ਫਿਰ ਤਾਂ ਇੱਕ ਦੂਜੇ ਪਲੇਅਰ ਦੇ ਜਿਹਦੇ ਧੱਕੇ ਚੜ ਜਾਂਦਾ ਨਾ ਇੱਕ ਦੂਆ, ਚਾਹੇ ਮਾਨਾ ਵਾ ਚਾਹੇ ਕੋਈ ਆ, ਉਹਦਾ ਅੰਦਰ ਪਾਣ ਤੱਕ ਜਾਂਦੇ ਆ ਸਾਰੇ ਜੁਗਤਾਂ ਨਾਲ। ਇੰਨੀਆਂ ਜੁਗਤਾਂ ਮਾਰਦੇ ਆ। ਉਹ ਰੋਣ ਵਾਲਾ ਹੋ ਜਾਂਦਾ। ਸਾਨੂੰ ਕਈ ਦਫਾ ਰਵਾਇਆ ਉਹਨਾਂ ਨੇ। ਅੱਛਾ। ਅਸੀਂ ਉਹ ਕਿਹੜਾ ਬੰਦਾ ਜਿਹੜਾ ਬਹੁਤੀਆਂ ਮਾਰਦਾ? ਬਹੁਤੀਆਂ ਮਾਨਾ ਜੱਟ ਆ, ਭਾਵੇਂ ਮਰਾਸੀ ਬਣ ਜਾਂਦਾ ਬਾਏ ਟਾਈਮ ਤਾਂ। ਅੱਛਾ। ਲੱਗਦਾ ਤਾਂ ਨਹੀਂ, ਬੰਦਾ ਤੇ ਬੜਾ ਸੰਜੀਦਾ ਜਿਹਾ ਲੱਗਦਾ ਉਹ। ਨਹੀਂ ਲੱਗਦਾ, ਜੁਗਤਾਂ ਬੜੀਆਂ ਮਾਰਦਾ। ਅਸੀਂ ਵੀ ਕਈ ਦਫਾ ਪਏ ਆ ਉਹਨੂੰ। ਉਹ ਫਿਰ ਅੱਗੇ ਕਹਿੰਦਾ ਹੁੰਦਾ ਤੁਸੀਂ ਹੁਣ ਗੁੱਜਰ ਇਕੱਠੇ ਹੋ ਕੇ ਆ ਗਏ। ਨਫੀਸ ਗੁੱਜਰ, ਸਾਜਾ ਗੁੱਜਰ, ਨਫੀਸ, ਵਿਕਾਸ, ਅਸੀਂ ਇਕੱਠੇ ਹੋ ਕੇ ਪੈ ਜੀਦਾ। ਅੱਛਾ ਅੱਛਾ। ਨਹੀਂ ਵੀ ਕਹਿੰਦਾ ਹੁਣ ਨਹੀਂ, ਹੁਣ ਤੁਸੀਂ ਗੁੱਜਰ ਇਕੱਠੇ ਹੋ ਗਏ। ਸਾਡੀ ਗੱਲ ਰੂਹ ਕਿਹੜੀ ਆ ਜਿਹੜਾ ਕਹਿੰਦਾ ਬਸ ਮੈਂ ਕੱਲਾ ਕੱਲਾ ਹੀ ਬੈਠਾ ਰਹਾਂ, ਮੇਰੇ ਲਾਗੇ ਕੋਈ ਨਾ ਆਵੇ? ਕਾਹਨੂੰ ਨਾਂ ਲੈਣਾ ਜੀ? ਨਾ ਤੇ ਅਸੀਂ ਟੂੰ ਲਾ ਦਾਂਗੇ, ਤੁਸੀਂ ਫੋਨ ਕਰਨਗੇ ਵੀ ਇਹ ਕੀ ਕੀਤਾ। ਨਾ ਤੇ ਅਸੀਂ ਟੂੰ ਲਾ ਦਾਂਗੇ। ਸਾਡੀ ਪਲੇਅਰ ਕਾਫੀ ਆ ਜੀ। ਅੱਛਾ। ਸਾਡੀ 에ਅਰਫੋਰਸ ਟੀਮ 'ਚ ਵੀ ਹੈਗੇ ਆ, ਤੇ ਪਾਕਿਸਤਾਨ ਟੀਮ 'ਚ ਵੀ ਹੈਗੇ ਸੀ। ਤੇ ਜਿਹੜੀ ਸੜੀਏ ਲੈ ਗਏ ਆਪਾਂ, ਨਾ ਹੁਣ ਕੀ ਲੈਣਾ? ਨਾ ਕੀ ਲੈਣਾ ਜੀ? ਜਿਹੜੀ ਸੜੀਏ ਹੈਗੇ ਆ ਬਹੁਤ ਜੀ, ਬਹੁਤ। ਜਿਹੜੇ ਕਹਿੰਦੇ ਨਾ ਵੀ ਸਾਡੇ ਨਾਲ ਮਜ਼ਾਕ ਨਹੀਂ ਕਰਨਾ, ਨਾ ਸਾਡਾ ਤੁਹਾਡੇ ਨਾਲ ਨਾ ਕਰਨਾ, ਤੁਸੀਂ ਕਰ। ਵੈਸੇ ਵੀ ਉਹ ਕਹਿੰਦੇ ਜੀ ਫਲਾਨਾ ਮਰ ਜਵੇ ਮੇਰਾ ਨੰਬਰ ਪੈ ਜਵੇ। ਮਰਦਾ ਕੋਈ ਵੀ ਨਹੀਂ ਹੁੰਦਾ, ਜੀਂਦੇ ਸਾਰੇ ਹੁੰਦੇ ਆ, ਤੇ ਉਹਦਾ ਹੀ ਨਹੀਂ ਪੈਂਦਾ ਨੰਬਰ। ਸ਼ਾਰਟਕਟ ਦੇ ਚੱਕਰ 'ਚ ਰਹਿੰਦੇ ਆ। ਹਾਂ ਜੀ, ਮਿਹਨਤ ਨਾਲ ਅੱਗੇ ਨਹੀਂ ਆਣਾ, ਸ਼ਾਰਟਕਟ ਕਰਨਾ ਵੀ ਬੰਦਾ ਮੁੱਕ ਜਵੇ, ਉਹਦੀ ਜਗ੍ਹਾ ਤੇ ਸ਼ਾਨ ਪੈ ਜਵੇ।
ਅੱਛਾ ਜਿਹੜੇ ਅੰਪਾਇਰ ਹੁੰਦੇ ਆ ਇਹ ਵੀ ਆਖਰ ਇਨਸਾਨ ਹੀ ਆ, ਇਹ ਵੀ ਕਿਤੇ ਕਰ ਜਾਂਦੇ ਹੋਣੇ ਧੱਕਾ, ਜਾਫਾ ਲੱਗਣਾ ਟਾਈਮ ਵੱਧ ਦੇ ਦੇਣਾ ਕਿ ਨਹੀਂ, ਇਦਾਂ ਕਰਦੇ ਕਿ ਨਹੀਂ? ਨਹੀਂ ਜੀ, ਹੁਣ ਤਾਂ ਟੀਵੀ ਤੇ ਮੋਬਾਈਲਾਂ ਤੇ ਮੈਚ ਚੱਲਦੇ, ਸਕਿੰਟ ਦਾ ਵੀ ਉਦਾਂ ਵਾਧਾ ਘਾਟਾ ਕਰਦੇ ਤੇ ਰੈਫਰੀ ਉਦਾਂ ਅਚਾਨਕ ਹੋ ਜਾਵੇ, ਇਨਸਾਨ ਆਖਰ ਗਲਤੀ ਹੋ ਜਾਂਦੀ ਆ, ਜਾਣ ਬੁੱਝ ਕੇ ਨਹੀਂ ਕਰਦੇ। ਹੁਣ ਪਲੇਅਰ ਇਦਾਂ ਦੇ ਆ, ਉਹਨਾਂ ਦੇ ਸਾਈ ਜਾ ਰਹੇ, ਉਹਦੇ ਦਿਮਾਗ ਸਕਿੰਟਾਂ ਚੱਲਣ ਡਈਆਂ ਵੀ ਮੇਰੀਆਂ ਇੰਨੀਆਂ ਸਕਿੰਟਾਂ ਹੋ ਗਈਆਂ। ਮਾਨਾ ਜਾਟ ਸੀ ਜਦੋਂ ਕੌਡੀ ਪਾਉਣ ਜਾਂਦਾ ਉਹਦੇ ਦਿਮਾਗ ਸਕਿੰਟਾਂ ਚੱਲਦੀਆਂ 27 28 26 ਚ ਵਾਪਸ ਆ ਜਾਂਦਾ ਸੀ। ਪਿੱਛੇ ਅਸੀਂ ਪੇੜੇ ਉਹਨੇ ਕਿ ਜਿੱਦਣ ਮੇਰਾ ਨਾਮ ਪੁਆਇੰਟ ਆਇਆ ਨਾ, ਇਦਾਂ ਟਾਈਮ ਜਾਇਆ ਹੋ, ਉਦੋਂ ਮੈਨੂੰ ਫੜਿਓ। ਪਾਕਿਸਤਾਨ ਦਾ ਕਿਹੜਾ ਉਹ ਰੇਡਰ ਆ ਜਿਹੜਾ ਅਗਰ ਉਹਨੂੰ ਲੱਤੋਂ ਨਾ ਪਵੇ ਤਾਂ ਉਹ ਫੜਿਆ ਨਹੀਂ ਜਾ ਸਕਦਾ? ਮੋਸਟਲੀ ਪਲੇਅਰ ਲੱਤਾਂ ਤੋਂ, ਜਿੱਦਾਂ ਲਾਲਾ ਆ ਉਹ ਲੱਤਾਂ ਤੋਂ ਬਹੁਤ ਕਮਜ਼ੋਰ ਆ। ਲਾਲਾ ਉੱਤੇ ਦਾ ਬਹੁਤ ਤਕੜਾ ਪਲੇਅਰ ਸੀ, ਲੱਤਾਂ ਦਾ ਥੋੜਾ ਕੱਚਾ ਸੀ। ਲਾਲਾ ਬਹੁਤ ਤਕੜਾ ਪਲੇਅਰ ਹੋਇਆ ਵਾ, ਬੜਾ ਉਹ ਵੀ ਸਾਬਰ ਚਾਕਰ ਬੰਦਾ ਆ। ਹਾਂਜੀ, ਬਹੁਤ ਅੱਛਾ ਪਲੇਅਰ ਹੋਇਆ, ਇਨਸਾਨ ਵੀ ਅੱਛਾ ਵਾ। ਇਨਸਾਨ ਵੀ ਅੱਛਾ ਹੈ। ਪਾਕਿਸਤਾਨ ਦੇ ਪਲੇਅਰਾਂ ਆਪਣਾ ਜਿਹੜੇ ਰੈਫਰੀ ਉਹਨਾਂ ਵਿੱਚੋਂ ਤੁਸੀਂ ਸਭ ਤੋਂ ਵਧੀਆ ਕਿਹਨੂੰ ਸਮਝਦੇ ਆ ਵੀ ਇਹ ਬੰਦਾ ਜਿਹੜਾ ਨਾ ਪੂਰਾ ਮਤਲਬ ਮੈਰਿਟ ਤੇ ਕਰ, ਗਲਤੀ ਤਾਂ ਹੋ ਜਾਂਦੀ ਹੋਊਗੀ? ਫਜਲਾ ਗੁੱਜਰ ਆ, ਆਪਣੀ ਬਰਾਦਰੀ ਦਾ ਹੀ ਚੰਗਾ ਰੈਫਰੀ ਆ, ਨੈਸ਼ਨਲ ਵੀ ਕਰਾਈ ਉਹਨੇ, ਇੰਟਰਨੈਸ਼ਨਲ ਵੀ ਕਰਾਈ ਆ। ਇੱਥੋਂ ਮੇਰੇ ਇਲਾਕੇ ਦਾ ਬਹਾਦਰ ਰੰਧਾਵਾ ਤੇ ਬਾਕੀ ਹੋਰ ਰੈਫਰੀ ਵੀ ਕਾਫੀ ਆ। ਤੈਯਬ ਸ਼ਾਹ ਵੀ ਪਹਿਲਾਂ ਰੈਫਰੀ ਕਰਾਉਂਦੇ ਹੁੰਦੇ ਸੀ, ਉਹ ਵੀ ਚੰਗੇ। ਫਜ਼ਲੇ ਹੱਕ ਤੇ ਹੁਣ ਖੈਰ ਬਹੁਤ ਜ਼ਿਆਦਾ ਹਰ ਮੈਚ ਵਿੱਚ ਹੀ ਮੈਚ ਹੁੰਦਾ, ਦੇਖਦੇ ਆ, ਤਜਰਬਾ ਬਹੁਤ ਆ ਜੀ ਉਹਦਾ, ਤਜਰਬਾ ਬਹੁਤ ਆ, ਔਰ ਮੁੰਡਾ ਬਹੁਤ ਠੰਡੇ ਸੁਭਾਅ ਦਾ ਹੈ। ਹਾਂਜੀ, ਉਹਨਾਂ ਕੋ ਵਾਧਾ ਵੀ ਕਰ ਜਵੇ ਨਾ ਤੇ ਉਹ ਬਰਦਾਸ਼ਤ ਕਰਦਾ ਹੈ। 164 ਸ਼ੇਖਾਂ ਨਾਲ ਤੱਲਾ ਸ਼ੇਖ ਦਾ। ਕਮੈਂਟੇਟਰ ਆਪਾਂ ਕਿਹਨੂੰ ਚੰਗਾ ਸਮਝਾਂਗੇ ਵੀ ਇੱਕ ਤਾਂ ਹੁੰਦੇ ਨਾ ਵੀ ਜਿਹਨੂੰ ਰੁਪਈਏ ਚੰਗੇ ਮਿਲ ਗਏ ਫਿਰ ਉਹਦੇ ਨਾਂ ਲਈ ਜਾਂਦੇ, ਵਾਰ-ਵਾਰ ਜੀਭ ਘਸ ਜਾਂਦੀ ਆ। ਕਮੈਂਟਰੀ ਵਾਲੇ ਤਾਂ ਸਾਰੇ ਚੰਗੇ ਆ ਜੀ, ਕਿਸੇ ਨੂੰ ਇਹਦਾ ਮਤਲਬ ਸਾਰੇ ਇਦਾਂ ਹੀ ਆ, ਸਾਰੇ ਠੀਕ ਆ। ਠੀਕ ਆ ਜੀ। ਤੇ ਕੋਈ ਜਾਂਦੇ ਹੁਣ ਤੁਸੀਂ ਸੁਨੇਹਾ ਦੇਣਾ ਚਾਹੋ ਪਾਕਿਸਤਾਨ ਕਬੱਡੀ ਟੀਮ ਨੂੰ ਜਾਂ ਆਪਣੇ ਪਿੰਡ ਦੇ ਮੁਤਲਕ? ਪਿੰਡ ਦਾ ਤਾਂ ਪਾਣੀ ਦਾ ਕਿਹਾ ਤੁਹਾਨੂੰ, ਪਾਣੀ ਦਾ ਕਿਹਾ ਹੁਣ ਬਾਬਿਆਂ ਤੋਂ ਲੈ ਲਓ ਇੰਟਰਵਿਊ। ਅੱਛਾ, ਤੇ ਕੀ ਬਾਕੀ ਸੁਨੇਹਾ ਕੀ ਪਾਕਿਸਤਾਨ ਦੀ ਕੌਮ ਨੂੰ ਦੇਣਾ ਚਾਹੋਗੇ ਤੁਸੀਂ? ਪਾਕਿਸਤਾਨ ਨੂੰ ਜੀ, ਕਬੱਡੀ ਪਲੇਅਰਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ, ਮੈਡੀਸਨ ਖਾ ਕੇ ਨਾ ਖੇਡਿਓ। ਮੈਡੀਸਨ ਦਾ ਬਹੁਤ ਨੁਕਸਾਨ ਆ, ਬੜਾ ਹੀ ਨੁਕਸਾਨ ਆ। ਤੇ ਮੈਡੀਸਨ ਨਾ ਖਾਓ, ਉੱਦਾਂ ਮਿਹਨਤ ਮਾਰੋ, ਬੱਕਰਾ ਖਾਓ, ਦੇਸੀ ਘਿਓ ਖਾਓ, ਦੁੱਧ ਖਾਓ ਪੀਓ ਤੇ ਮਿਹਨਤ ਮਾਰੋ ਤੇ ਕਬੱਡੀ ਲੰਮੀ ਵੀ ਖੇਡੂਗੇ ਤੇ ਤੁਹਾਡੇ ਸੱਟ ਚੋਟ ਵੀ ਨਹੀਂ ਲੱਗੂ। ਹੁਣ ਅੱਜ ਕੱਲ੍ਹ ਦੇ ਪਲੇਅਰ ਆ, ਮੈਡੀਸਨ ਖਾਂਦੇ ਆ, ਗੋਡੇ ਹਾਰਡ ਹੋ ਜਾਂਦੇ ਆ, ਲਿਗਾਮੈਂਟ ਪੱਠਾ ਟੁੱਟ ਜਾਂਦਾ, ਫਿਰ ਆਪਰੇਸ਼ਨ ਕਰਾਉਣਾ ਪੈਂਦਾ। ਆ ਸਾਡੇ ਗੋਡੇ ਹਜੇ ਵੀ ਸੋਨੇ ਵਰਗੇ ਆ, ਕਿਤੇ ਨਹੀਂ ਸੱਟ ਲੱਗੀ। ਮਰੋੜੇ ਵੀ ਬਥੇਰੇ ਹੁੰਦੇ ਰਹੇ, ਸਭ ਕੁਝ ਹੁੰਦਾ ਰਿਹਾ ਤੇ ਗੋਡੇ ਮੇਰੇ ਹਜੇ ਵੀ ਠੀਕ ਆ। ਉੱਦਾਂ ਮੇਰਾ ਐਕਸੀਡੈਂਟ ਹੋਇਆ ਸੀ, ਉਹ ਸੱਟ ਲੱਗ ਗਈ ਸੀ, ਉਹਦੀ ਵਜ੍ਹਾ ਨਾਲ ਨਹੀਂ ਠੀਕ ਹੋਇਆ ਹੈਗਾ। ਤੇ ਅੱਲਾਹ ਹਾਫਿਜ਼, ਪਾਕਿਸਤਾਨ ਜਿੰਦਾਬਾਦ।